ਬਿਆਨ ਆਉਂਦਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਕੱਲ੍ਹ ਹੀ ਗ੍ਰਿਫਤਾਰ ਹੋਇਆ। ਇਸ ਬਿਆਨ ਦਾ ਕੀ ਮਤਲਬ ਸੀਗਾ? ਹੁਣ ਸਪੋਜ਼ ਕਰੋ ਬੰਦਾ ਕਿਤੇ ਬਾਹਰ ਵੀ ਰਹਿ ਰਿਹਾ ਜਾਂ ਇਹਨਾਂ ਦੀ ਕਸਟਡੀ 'ਚ ਹੈ ਜਾਂ ਕਿਤੇ ਉਹ ਇੰਡੀਪੈਂਡੈਂਟ ਤੁਰ ਰਿਹਾ ਹੈ ਤਾਂ ਮੇਰੇ ਦੇਖਣ ਦੇ ਵਿੱਚ ਹਕੂਮਤ ਦੀਆਂ ਨਿਗਾਹ ਦੇ ਵਿੱਚ ਹੀ ਬੰਦਾ ਹੁੰਦਾ। ਪੰਜਾਬ ਦੇ ਵਿੱਚੋਂ ਸਰਕਾਰ ਦਾ ਦਿੱਲੀ ਜਾਣਾ, ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਜਾ ਕੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹਨਾਂ ਤੋਂ ਸਲਾਹ ਲਿਆ ਕਰ। ਇਹੋ ਜਿਹੇ ਬੰਦਿਆਂ ਤੋਂ ਸਲਾਹ ਲੈ ਕੇ ਤੂੰ ਆਪ ਵੀ ਡੁੱਬ ਜਾਏਗਾ, ਪੰਜਾਬ ਵੀ ਡੁੱਬ ਜਾਏਗਾ। ਤਾਂ ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਬੈਠੇ ਹਾਂ। ਤਾਂ ਮੁਲਾਕਾਤ ਕਰਾਂਗੇ ਕਿ ਪਿਛਲੇ ਦਿਨੀ ਖਾਲਸੇ ਦਾ ਜਨਮ ਦਿਨ ਮਨਾਇਆ ਜਾਂਦਾ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਧਾਰਾ 144A ਲੱਗਣ ਦੀਆਂ ਜਿਹੜੀਆਂ ਖਬਰਾਂ ਕਿ ਉਹ ਸਾਹਮਣੇ ਆਉਂਦੀਆਂ ਨੇ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਅੱਗੇ ਵਧੀਏ ਤਾਂ ਖਬਰਾਂ ਦੀ ਜਾਂਚ ਕਰੀਏ ਤਾਂ ਖਬਰਾਂ ਦੇ ਵਿੱਚੋਂ ਕਾਫੀ ਕੁਝ ਨਿਕਲਦਾ ਗਾ। ਇੱਕ ਅਤੀਕ ਅਹਿਮਦ ਨਾਂ ਦੇ ਵਿਅਕਤੀ ਦੇ ਉੱਪਰ ਪੁਲਿਸ ਦੀ ਕਸਟਡੀ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ, ਕਤਲ ਕਰ ਦਿੱਤਾ ਜਾਂਦਾ। ਤੇ ਉਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ CBI ਦੇ ਵੱਲੋਂ ਕੇਜਰੀਵਾਲ ਨੂੰ ਸੱਦਿਆ ਜਾਂਦਾ। ਤਾਂ ਸਾਡੇ ਨਾਲ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਖਾਰਾ ਸਾਹਿਬ, ਸ਼ੁਰੂਆਤ ਇੱਥੋਂ ਕਰ ਲਈਏ ਕਿ ਤਖਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਧਾਰਾ 144A ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ, ਇਸ ਬਾਰੇ ਕੀ ਕਹੋਗੇ? ਦੇਖੋ 1700 ਕੁਛ ਦੇ ਵਿੱਚ ਜਦੋਂ ਭਾਈ ਮਣੀ ਸਿੰਘ ਉਹਨਾਂ ਨੇ ਇੱਕ ਪਰਮਿਸ਼ਨ ਲਈ ਸੀ ਦੀਵਾਲੀ ਦੀ ਤੇ ਵਿਸਾਖੀ ਦੀ ਹਰਮੰਦਰ ਸਾਹਿਬ ਦੇ ਲਈ ਜੀ, ਤਾਂ ਉਸ ਵਕਤ ਹਕੂਮਤ ਜਿਹੜੀ ਉਦੋਂ ਸੀ, ਸ਼ਾਇਦ ਮੁਗਲ ਸੀ ਮੇਰੇ ਦੇਖਣ 'ਚ ਉਦੋਂ, ਤਾਂ ਉਹਨਾਂ ਨੇ ਪਰਮਿਸ਼ਨ ਬੜੀ ਮੁਸ਼ਕਲ ਨਾਲ ਦਿੱਤੀ ਸੀ। ਤੇ ਪਰਮਿਸ਼ਨ ਦੇ ਕੇ ਪਹਿਰਾ ਇੰਨਾ ਸਖਤ ਕਰ ਦਿੱਤਾ ਸੀ ਹਰਮੰਦਰ ਸਾਹਿਬ ਦਾ ਕਿ ਕੋਈ ਵੀ ਆਦਮੀ ਜਿਹੜਾ ਸਿੱਖ ਆ ਉੱਥੇ ਇੰਟਰ ਨਾ ਕਰੇ। ਤਾਂ ਉਹਨਾਂ ਨੇ ਕਿਸ ਤਰੀਕੇ ਨਾਲ ਭਾਈ ਮਣੀ ਸਿੰਘ ਜੀ ਨੂੰ ਉਸ ਵਕਤ ਕੰਟਰੈਕਟ ਕਰਕੇ ਇਹ ਫੇਲ ਕਰਨਾ ਸੀ ਤੇ ਉਹਨਾਂ ਤੋਂ ਪੈਸੇ ਅਗਰਾਉਣੇ ਸੀ ਜੀ। ਸੋ ਉਸ ਵਕਤ ਹਰਮੰਦਰ ਸਾਹਿਬ ਦੇ ਆਸੇ-ਪਾਸੇ ਚਾਹੇ ਦੀਵਾਲੀ ਤੋਂ ਲੈ ਕੇ ਤਾਂ ਵਿਸਾਖੀ ਦੋ ਤਿਉਹਾਰ ਮਨਾਏ ਸੀ ਉੱਥੇ, ਤਾਂ ਦੋਨਾਂ ਤਿਉਹਾਰਾਂ ਦੇ ਵਿੱਚ ਉੱਥੇ ਐਂਟਰੀ ਬੜੀ ਮੁਸ਼ਕਲ ਨਾਲ ਸੀ। ਬਹੁਤ ਬੁਰਾ ਹਾਲ ਕੀਤਾ ਸੀ ਉਸ ਵਕਤ। ਤੇ ਜਿਹੜੀ ਆਹ ਵਿਸਾਖੀ ਹੈ, ਜੇ ਮੈਂ ਕਹੂੰਗਾ ਇਹਦਾ ਮੇਲ ਹੈ ਜਿਹੜਾ ਮੈਂ ਭਾਈ ਮਣੀ ਸਿੰਘ ਦੇ ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਉਸ ਵਕਤ ਦਾ ਟਾਈਮ ਸੀ, ਸ਼ਾਇਦ ਇਹ ਉਹੀ ਟਾਈਮ ਉਧਰਾ ਰਹੇ ਨੇ ਉਸ ਵਕਤ ਦੁਆਰਾ। ਖਾਰਾ ਸਾਹਿਬ, ਬਿਆਨ ਆਉਂਦਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਕੱਲ੍ਹ ਹੀ ਗ੍ਰਿਫਤਾਰ ਹੋਇਆ, ਇਸ ਬਿਆਨ ਦਾ ਕੀ ਮਤਲਬ ਸੀਗਾ? ਦੇਖੋ ਗੱਲ ਇਸ ਤਰ੍ਹਾਂ ਹੈ, ਇਹਦੇ ਗੱਲ ਦੇ ਕੁਐਸਚਨ ਦਾ ਆਨਸਰ ਦੇਣਾ ਬੜਾ ਔਖਾ ਹੈ ਕਿਉਂਕਿ ਇਹ ਤਾਂ ਬਾਅਦ ਦੇ ਵਿੱਚ ਮਿਲ ਕੇ ਹੀ ਪਤਾ ਲੱਗੇਗਾ ਕਿ ਐਕਚੁਅਲੀ ਹੈ ਕੀ ਹੈ। ਹੁਣ ਸਪੋਜ਼ ਕਰੋ ਬੰਦਾ ਕਿਤੇ ਬਾਹਰ ਵੀ ਰਹਿ ਰਿਹਾ ਜਾਂ ਇਹਨਾਂ ਦੀ ਕਸਟਡੀ 'ਚ ਹੈ ਜਾਂ ਕਿਤੇ ਉਹ ਇੰਡੀਪੈਂਡੈਂਟ ਤੁਰ ਰਿਹਾ ਹੈ ਤਾਂ ਮੇਰੇ ਦੇਖਣ ਦੇ ਵਿੱਚ ਹਕੂਮਤ ਦੀਆਂ ਨਿਗਾਹ ਦੇ ਵਿੱਚ ਹੀ ਬੰਦਾ ਹੁੰਦਾ ਹੈ। ਅੱਜ ਦੇ ਜ਼ਮਾਨੇ ਦੇ ਅੰਦਰ ਚਾਹੇ ਮੈਂ ਕਿਤੇ ਭੱਜ ਕੇ ਵੀ ਚਲੇ ਜਾਂ ਤਾਂ ਕੈਮਰਾ ਹੈ, ਹਰ ਥਾਂ ਤੇ ਕੈਮਰਾ ਹੈ। ਇਹ ਨਹੀਂ ਕਹਿ ਸਕਦੇ ਕਿ ਆਪਾਂ ਹਕੂਮਤ ਦੀ ਨਿਗਾਹ ਤੋਂ ਬਾਹਰ ਰਹਿ ਰਹੇ ਹਾਂ। ਸੋ ਇਹ ਕੁਐਸਚਨ ਦਾ ਆਨਸਰ ਤਾਂ ਅਜੇ ਠਹਿਰ ਕੇ ਆਊਗਾ, ਅਜੇ ਨਹੀਂ ਆਪਾਂ ਦੇ ਸਕਦੇ। ਖਾਰਾ ਸਾਹਿਬ, ਜਿਵੇਂ ਪੰਜਾਬ ਦੇ ਵਿੱਚੋਂ ਸਰਕਾਰ ਦਾ ਦਿੱਲੀ ਜਾਣਾ, ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਜਾ ਕੇ ਧਰਨੇ ਤੇ ਬੈਠਣਾ, ਉੱਥੇ CBI ਦੇ ਵੱਲੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਉਹਨਾਂ ਨੂੰ ਬੁਲਾ ਲਿਆ ਗਿਆ, ਉੱਥੇ ਜਾ ਕੇ ਪ੍ਰਦਰਸ਼ਨ ਕਰਨਾ, ਧਰਨਾ ਲਾਉਣਾ, ਇਸ ਬਾਰੇ ਕਿੰਨਾ ਕੁ ਜਾਇਜ਼ ਮੰਨਦੇ ਹੋ? ਦੇਖੋ ਤੁਸੀਂ ਇੱਕ ਕੇਜਰੀਵਾਲ ਦੇ ਮਗਰ ਤੁਰੇ ਫਿਰਦੇ ਹੋ। ਤੁਹਾਨੂੰ ਮੁੱਖ ਮੰਤਰੀ ਪੰਜਾਬ ਨੇ ਬਣਾਇਆ ਸੀ, ਤੁਹਾਨੂੰ ਜਿਹੜਾ ਜਿਤਾਇਆ ਪੰਜਾਬ ਨੇ ਜਿਤਾਇਆ ਸੀ। ਤੁਹਾਡਾ ਇਹ ਵੀ ਪਤਾ ਲੱਗਦਾ ਕਿ ਲੋਕ ਕੈਨੇਡਾ ਤੋਂ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਬੜੀ ਸਪੋਰਟ ਕੀਤੀ ਹੋਈ ਹੈ।
ਯਾਰ ਜਦੋਂ ਪੰਜਾਬ ਦੇ ਮੁੰਡੇ ਬੇਗੁਨਾਹ ਕਰਕੇ ਤੁਸੀਂ ਐਨਐਸਏ 'ਚ ਬਾਹਰ ਸੁੱਟੇ ਨੇ, ਤੁਹਾਡਾ 92 ਐਮਐਲਏ ਕੋਈ ਬੋਲਿਆ? ਤੁਹਾਡਾ ਫਰਜ਼ ਨਹੀਂ ਸੀ ਬਣਦਾ ਇਹ ਪ੍ਰੋਟੈਸਟ ਤੁਸੀਂ ਆਪਦੇ ਪੰਜਾਬ ਲਈ ਕਰਦੇ? ਇਹ ਪ੍ਰੋਟੈਸਟ ਤੁਸੀਂ ਆਪਦੇ ਪੰਜਾਬ ਦੇ ਯੂਥ ਲਈ ਕਰਦੇ, ਜਿਹੜੇ ਮੁੰਡੇ ਬਿਨਾਂ ਗੱਲ ਤੋਂ ਐਨਐਸਏ ਲਾ ਕੇ ਸਾਂਭ ਸੁੱਟ ਦਿੱਤੇ ਗਏ ਨੇ? ਅੱਜ ਮਾੜੀ ਜੀ ਪੋਸਟ ਪਾਉਣ ਤੇ ਪਰਚੇ ਦਰਜ ਹੁੰਦੇ ਨੇ। 8-8 10-10 ਦਿਨ 57 ਬੰਦੇ ਪੰਜਾਬ ਜੇਲ੍ਹਾਂ 'ਚ ਰਹੇ ਨੇ, ਯੂਥ ਮੁੰਡਾ ਰਹੇ ਨੇ ਸਾਡੇ। ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਕੇਜਰੀਵਾਲ ਦਾ ਸਾਡੇ ਪੰਜਾਬ ਨਾਲ ਕੀ ਲਿੰਕ ਹੈ? ਅਸੀਂ ਹੁਣ ਉਸ ਬੰਦੇ ਦੇ ਮਗਰ, ਉਹ ਬੰਦਾ ਕੱਲ੍ਹ ਨੂੰ ਗੁਨਾਹ ਕਰ ਦਿੰਦਾ ਤੇ ਅਸੀਂ ਉਸ ਦੇ ਮਗਰ ਆਪਦੇ ਪੰਜਾਬ ਦਾ ਸਾਰਾ ਪੈਸਾ ਸੜਕਾਂ ਉੱਥੇ ਲਾਵਾਂ ਕਰਾਂਗੇ, ਉੱਥੇ ਸਾਡੇ ਲੋਕ ਧਰਨਾ ਦੇਣ ਕਰਨਗੇ। ਇਹ ਚੰਗਾ ਲੱਗਦਾ ਜੇ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਯੂਥ ਲਈ, ਪੰਜਾਬ ਦੇ ਸਿੱਖਾਂ ਦੇ ਲਈ ਇਹ ਲਫ਼ਜ਼ ਵਰਤਦਾ, ਇਹ ਉੱਥੇ ਬੈਠਦਾ ਸੜਕਾਂ ਦੇ ਉੱਪਰ ਆ ਕੇ ਕਿ ਮੇਰੇ ਪੰਜਾਬ ਦੇ ਜਿਹੜੇ ਯੂਥ ਨੂੰ ਤੁਸੀਂ ਜੇਲ੍ਹਾਂ ਸੁੱਟ ਦਿੱਤਾ ਯਾਰ, ਮੇਰੇ ਪੰਜਾਬ ਦੇ ਯੂਥ ਨੂੰ ਚੁੱਕ ਕੇ ਤੁਸੀਂ ਇੱਥੇ ਅਸਾਮ ਸੁੱਟ ਦਿੱਤਾ ਜਾ ਕੇ। ਇਹ ਬੋਲਣਾ ਉਦੋਂ ਚੰਗਾ ਲੱਗਦਾ ਸੀ, ਹੁਣ ਤੁਸੀਂ ਚੰਗੇ ਨਹੀਂ ਲੱਗਦੇ ਕੰਮ ਕਰਦੇ। ਆਹ ਕੰਮ ਤਾਂ ਪਹਿਲਾਂ ਕਾਂਗਰਸੀ ਤੇ ਅਕਾਲੀ ਕਰਦੇ ਆਏ ਨੇ, ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੈ ਮੈਨੂੰ ਦੱਸ ਦਿਓ। ਤੁਸੀਂ ਜਿਤਾਇਆ ਤੁਹਾਨੂੰ ਅਸੀਂ ਹੈ, ਨਾ ਤੁਹਾਨੂੰ ਦਿੱਲੀ ਨੇ ਜਿਤਾਇਆ। ਸੋ ਜੋ ਇਹ ਕਰ ਰਹੇ ਨੇ ਬਹੁਤ ਗਲਤ ਕੀਤਾ ਇਹਨਾਂ ਨੇ। ਜਿਵੇਂ ਤੁਸੀਂ ਕਿਹਾ ਕਿ ਗਲਤ ਕੀਤਾ, ਪਰ ਸਰਕਾਰ ਕਹਿੰਦੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਤੁਲੇ ਹਾਂ। ਭਗਵੰਤ ਮਾਨ ਦਾ, ਮੁੱਖ ਮੰਤਰੀ ਦਾ ਪਿਛਲੇ ਦਿਨ ਬਿਆਨ ਆਉਂਦਾ, ਸਟੇਜ ਦੇ ਉੱਪਰ ਬੋਲਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੀ ਜਿਹੜੀ ਕਿ ਝਲਕ ਆ ਉਹ ਦਿਖਣੀ ਸ਼ੁਰੂ ਹੋ ਗਈ ਆ, ਰੰਗਲਾ ਪੰਜਾਬ ਬਣਦਾ ਜਾ ਰਿਹਾ, ਥੋੜ੍ਹੀ ਥੋੜ੍ਹੀ ਝਲਕ ਆ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਆ। ਪੰਜਾਬ ਦਾ ਰੰਗਲਾ ਪੰਜਾਬ ਇਹ ਨਹੀਂ ਹੁੰਦਾ ਕਿ ਮੂੰਹ 'ਚ ਰੁਮਾਲ ਪੈ ਕੇ ਤੇ ਕੁੜੀ ਸਟੇਜਾਂ 'ਤੇ ਜਾ ਕੇ ਨੱਚਣਾ। ਇਹ ਪੰਜਾਬ ਰੰਗਲਾ ਪੰਜਾਬ ਨਹੀਂ ਹੁੰਦਾ। ਪੰਜਾਬ ਰੰਗਲਾ ਤਾਂ ਜੇ ਲੋਕਾਂ ਦੇ ਘਰੇ ਵੈਨ ਨਾ ਪੈਣ। ਲੋਕ ਅੱਜ ਅਜਨਾਲੇ ਤੇ ਬਾਬੇ ਬਕਾਲੇ ਧੱਕੇ ਖਾਂਦੇ ਫਿਰਦੇ ਨੇ, ਤੁਰੇ ਫਿਰਦੇ ਨੇ। ਕਚਹਿਰੀਆਂ ਦੇ ਅੰਦਰ ਉਹਨਾਂ ਦੇ ਬੰਦੇ ਫੜੇ ਗਏ ਨੇ, ਕਿਸੇ ਦਾ ਕੋਈ ਐਡਾ ਵੱਡਾ ਫੈਂਸ ਨਹੀਂ। ਕੋਈ ਅਸਾਮ ਜਾ ਕੇ ਉਹਦਾ ਫੈਮਿਲੀ ਮੈਂਬਰ ਮਿਲ ਨਹੀਂ ਸਕਦਾ। ਤੁਸੀਂ ਜਾ ਕੇ ਐਨਐਸਏ ਲਵਾਤੀ, ਰੰਗਲਾ ਪੰਜਾਬ ਹੈ। ਪੰਜਾਬ ਸੀ ਗੁਰੂਆਂ ਦੀ ਧਰਤੀ, ਉਹਨਾਂ ਗੁਰੂਆਂ ਦੀ ਧਰਤੀ ਜਿਨ੍ਹਾਂ ਨੇ ਸਿੱਖ ਸਿਰਜੇ ਸੀ, ਜਿਹੜਾ ਖਾਲਸਾ ਪੰਥ ਸਿਰਜਿਆ ਸੀ, ਉਹਨਾਂ ਦੇ ਉੱਪਰ ਸਰਦਾਰ ਜੀ ਆਪਾਂ ਨਿਗਰਾਨੀ ਲਾਤੀ। ਆਪਾਂ ਦਮਦਮਾ ਸਾਹਿਬ ਦੇ ਜਾ ਕੇ ਤੁਸੀਂ ਫੋਰਸ ਸਹੀ ਚੜ੍ਹਾਈ ਕਰਤੀ, ਜਿਵੇਂ ਕਿਸੇ ਉੱਥੇ ਤੁਸੀਂ ਅਟੈਕ ਕਰਨਾ ਹੁੰਦਾ। ਸਿੱਖਾਂ ਨੂੰ ਚੁੱਕ ਕੇ ਤੁਸੀਂ ਜੇਲ੍ਹ ਸੁੱਟਤਾ। ਇਹ ਰੰਗਲਾ ਪੰਜਾਬ ਹੈ। ਰੰਗਲਾ ਪੰਜਾਬ ਮੂੰਹ 'ਚ ਰੁਮਾਲ ਪਾ ਕੇ ਗਾਣੇ ਸਟੇਜਾਂ 'ਤੇ ਗਾ ਕੇ ਰੰਗਲਾ ਪੰਜਾਬ ਨਹੀਂ ਬਣਦਾ ਹੁੰਦਾ। ਰੰਗਲਾ ਪੰਜਾਬ ਵੇਖਣਾ ਹੈ ਨਾ, ਸ਼ੇਰੇ ਪੰਜਾਬ ਦਾ ਰਾਜ ਪੜ੍ਹ ਕੇ ਵੇਖ, ਉਹ ਪਤਾ ਲੱਗੇਗਾ ਰੰਗਲਾ ਪੰਜਾਬ ਕੀ ਸੀ। ਜਦੋਂ ਕਿਸੇ ਦੇ ਘਰੇ ਵੈਨ ਨਹੀਂ ਸੀ ਪੈਂਦੀ, ਕੋਈ ਭੁੱਖਾ ਨਹੀਂ ਸੀ ਰਹਿੰਦਾ, ਕਿਸੇ ਤੇ ਕੋਈ ਜ਼ਬਰ ਜ਼ੁਲਮ ਨਹੀਂ ਸੀ ਹੁੰਦਾ। ਆਪਾਂ ਤਾਂ ਦਿੱਲੀ ਜ਼ਬਰ ਜ਼ੁਲਮ ਕਰਦੀ, ਆਪਾਂ ਸਰੈਂਡਰ ਕਰਤਾ ਪੰਜਾਬ ਨੂੰ ਚੁੱਕ ਕੇ। ਸੋ ਅਜੇ ਵੀ ਤੁਹਾਡੇ ਕੋਲ ਟਾਈਮ ਹੈ, ਅਜੇ ਵੀ ਟਾਈਮ ਹੈ, ਵਾਪਸ ਆ ਕੇ ਆਪਦਾ ਗੁਨਾਹ ਮਾਫੀ ਮੰਗੋ ਕਿ ਅਸੀਂ ਜਿਹੜੇ ਪੰਜਾਬ ਦੇ ਯੂਥ ਨੂੰ ਜੇਲ੍ਹਾਂ ਸੁੱਟਿਆ, ਬਿਨਾਂ ਗੱਲ ਤੋਂ ਸੁੱਟਿਆ। ਅਸੀਂ ਜਿਹੜੀ ਐਨਐਸਏ ਲਾਈ ਹੈ ਬੜੀ ਗਲਤ ਲਾਈ ਹੈ, ਪਰ ਯਾਦ ਰੱਖਿਆ ਜੇ ਇੱਕ ਦਿਨ ਤੁਹਾਨੂੰ ਪੰਜਾਬ 'ਚ ਮਾਫੀ ਮੰਗਣੀ ਹੀ ਪੈਣੀ ਹੈ। ਮੈਂ ਨਹੀਂ ਕਹਿ ਰਿਹਾ, ਯਾਦ ਰੱਖਿਆ ਜੇ ਇਹ ਲੋਕਾਂ ਨੇ ਤੁਹਾਤੋਂ ਮਾਫੀ ਮੰਗਾਉਣੀ ਹੈ। ਜੇ ਮੰਗ ਲਓਗੇ ਚੰਗੇ ਰਹੋਗੇ, ਨਹੀਂ ਤਾਂ ਜਿਵੇਂ ਅਕਾਲੀ ਦਲ ਆਕੜ ਗਿਆ ਸੀ। ਅਕਾਲੀ ਦਲ ਨੇ ਜੇ ਕਿਤੇ 2015 'ਚ ਮਾਫੀ ਮੰਗੀ ਹੁੰਦੀ ਤੇ ਅਕਾਲੀ ਦਲ ਦੀ ਦੁਰਦਸ਼ਾ ਨਹੀਂ ਸੀ ਹੋਣੀ। ਤੁਸੀਂ ਵੀ ਅੱਜ ਉਸ ਤਰ੍ਹਾਂ ਹੀ ਹੰਕਾਰੇ ਹੋਏ ਜੀ। ਜੇ ਤੁਸੀਂ ਅੱਜ ਮਾਫੀ ਮੰਗ ਲਓਗੇ ਨਾ, ਤੇ ਮੰਗਣੀ ਪੈਣੀ ਹੈ ਤੁਹਾਨੂੰ, ਫਿਰ ਤੁਸੀਂ ਦੁਬਾਰਾ ਪੰਜਾਬ 'ਚ ਇੰਟਰ ਕਰ ਸਕੋਗੇ, ਦੁਬਾਰਾ ਪੰਜਾਬ ਵਿੱਚ ਤੁਹਾਡੀ ਸੁਣਵਾਈ ਹੋਗੀ। ਵਰਨਾ ਤੁਸੀਂ ਪੰਜਾਬ ਦੇ ਸਿੱਖਾਂ ਦੇ ਮਨੋਂ 'ਚ ਲੈ ਚੁੱਕੇ ਹੋ। ਜਿਵੇਂ ਟਵੀਟ ਆਉਂਦਾ ਗਾ ਇੱਕ, ਉਦੋਂ ਪਹਿਲਾਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਹਰ ਇੱਕ ਨੂੰ ਸ਼ਸਤਰਧਾਰੀ ਹੋਣਾ ਪਊਗਾ, ਹਰ ਇੱਕ ਨੇ ਅੰਮ੍ਰਿਤ ਛਕਣਾ ਗਾ। ਉਸ ਤੋਂ ਬਾਅਦ ਇੱਕ ਸਰਕਾਰ ਦਾ ਬੰਦਾ ਟਵੀਟ ਕਰਦਾ ਕਿ PhD ਕਰਨੀ ਜ਼ਰੂਰੀ ਹੈ ਜਾਂ ਤਲਵਾਰਾਂ ਰੱਖਣੀਆਂ ਜ਼ਰੂਰੀ ਹੈ। ਅਜਿਹਾ ਟਵੀਟ ਆਉਂਦਾ ਗਾ। ਦੇਖੋ ਗੱਲ ਇਸ ਤਰ੍ਹਾਂ, ਜਿਹੜੇ ਬੰਦੇ ਨੇ ਪੰਜਾਬ ਦੀ ਹਿਸਟਰੀ ਨਹੀਂ ਪੜ੍ਹੀ, ਜਿਹੜਾ ਕਿਸੇ ਕੌਮ ਨੂੰ ਨਹੀਂ ਪੜ੍ਹਿਆ, ਜਿਹੜਾ ਕਾਮਰੇਡ ਅਖਲਾਕੀ 'ਚੋਂ ਆਇਆ ਹੈ, ਇਹ ਕੌਣ ਨੇ ਲੋਕ? ਇਹ ਕਵਿਤਾ ਲਿਖ ਕੇ ਸਟੇਜਾਂ 'ਤੇ ਬੋਲ ਕੇ ਕਵਿਤਾ ਹੀ ਬੋਲਦੇ ਆਏ ਨੇ। ਇਹਨਾਂ ਨੂੰ ਕੀ ਪਤਾ ਪੰਜਾਬ ਦੀ ਰੱਖਿਆ ਕਿਹਨੇ ਕੀਤੀ ਹੈ? ਇਹਨੂੰ ਕੀ ਪਤਾ ਕਿਸੇ ਕੌਮ ਦੀ ਹੋਂਦ ਕਿਹਦੇ ਤੇ ਹੈ? ਪਿੱਛੇ ਜੇ ਚਾਈਨਾ 'ਚ ਲੜਾਈ ਹੋਈ ਸੀ ਬਾਰਡਰ ਤੇ ਸਾਡੇ ਪੰਜਾਬ ਦਾ 150-200 ਮੁੰਡਾ ਸੀ, ਉਹਨਾਂ ਨੇ ਵੱਟ ਕੱਢਦੇ ਸੀ। ਉਹ ਕਿਉਂ ਵੱਟ ਕੱਢੇ? ਉਹਨਾਂ ਦੇ ਅੰਦਰ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਆਪਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਸੀ। ਉਹਨਾਂ ਨੂੰ ਅਕਲ ਹੈ। ਮੈਨੂੰ ਦੱਸੋ ਤੁਸੀਂ, ਜਿਹੜੇ ਬੰਦੇ ਸਿੱਖਿਆ ਦਿੰਦੇ ਨੇ, ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ? ਅੱਜ ਸਾਡੇ ਪੰਜਾਬ ਦੇ ਅੰਦਰ 1 ਮਹੀਨੇ ਤੋਂ ਜੋ ਤਰਥੱਲੀ ਮੱਚੀ ਹੋਈ ਹੈ, ਉਹ ਇਹੋ ਜਿਹੇ ਬੰਦੇ ਸਲਾਹ ਕਰਨ। ਮੈਂ ਭਗਵੰਤ ਸਿੰਘ ਮਾਨ ਨੂੰ ਫੇਰ ਕਹੂੰਗਾ, ਅੱਜ ਵੀ ਤੇਰੇ ਕੋਲ ਟਾਈਮ ਹੈ, ਸਲਾਹ ਕਰ, ਚੰਗੇ ਰੱਖ ਲਾ। ਜਿਹੜੇ ਪੰਜਾਬ ਦੀ ਹਿਸਟਰੀ ਪੜ੍ਹਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ, ਉਹਨਾਂ ਤੋਂ ਸਲਾਹ ਲਿਆ ਕਰ। ਇਹੋ ਜਿਹੇ ਬੰਦਿਆਂ ਤੋਂ ਸਲਾਹ ਲੈ ਕੇ ਤੂੰ ਆਪ ਵੀ ਡੁੱਬ ਜਾਏਗਾ, ਪੰਜਾਬ ਵੀ ਡੁੱਬ ਜਾਏਗਾ। ਇਹੋ ਜਿਹੇ ਸਲਾਹਕਾਰੀ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਦੇ ਸੀ, ਉਹਨਾਂ ਨੇ ਪੱਠਾ ਪਾਇਆ ਸੀ। ਸੋ ਮੈਂ ਫਿਰ ਵੀ ਕਹੂੰਗਾ, ਇਹੋ ਜਿਹੇ ਬੰਦਿਆਂ ਦੇ ਮਗਰ ਨਾ ਲੱਗੋ। ਇਹਨਾਂ ਨੂੰ ਕਿਰਪਾਨ ਦੀ ਡੈਫੀਨੇਸ਼ਨ ਬਾਰੇ ਨਹੀਂ ਪਤਾ।
ਅੱਜ ਪੰਜਾਬ ਦੇ ਉੱਤੇ ਜਦੋਂ ਵੀ ਹਮਲਾ ਹੁੰਦਾ ਹੈ, ਅੱਜ ਹੋਵੇ ਚਾਹੇ ਮੋਰਚਾ ਲੱਗਦੇ ਨੇ, ਚਾਹੇ 50 ਸਾਲ ਪਿੱਛੇ ਚਲੇ ਜਾਓ, ਕੌਣ ਖਲੋਤਾ ਹੈ? ਉਦੋਂ ਅੰਮ੍ਰਿਤਧਾਰੀ ਬੰਦੇ ਤੇ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਹਤੈਸ਼ੀ ਦੱਸਦੇ ਨੇ ਉਹੀ ਖਲੋਤੇ ਨੇ, ਜਿਨ੍ਹਾਂ ਨੂੰ ਕਿਰਪਾਨ ਦੀ ਡੈਫੀਨੇਸ਼ਨ ਬਾਰੇ ਪਤਾ ਹੈ। ਮੈਂ ਤਾਂ ਨਹੀਂ ਵੇਖੇ ਕਵਿਤਾ ਗਾਉਣ ਵਾਲੇ ਸਟੇਜਾਂ ਦੇ ਕਵਿਤਾ ਗਾ ਕੇ ਹਟ ਜਾਂਦੇ ਨੇ। ਇਹ ਗੱਲ 'ਚ ਝੋਲਾ ਹੁੰਦਾ, ਇਹਨਾਂ ਦੇ ਪੱਲੇ ਕੀ ਹੈ? ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ? 1967-68 ਦੇ ਵਿੱਚ ਇੱਕ ਲੱਗੇ ਸੀ ਆਪਦੀ ਇਹ, ਤੇ ਇਹਨਾਂ ਨੇ ਤੋਰੀ ਸੀ ਪੰਜਾਬ ਦੇ ਅੰਦਰ, ਤੇ ਜੋ 75-76 'ਚ ਦਮ ਤੋੜ ਗਏ ਸੀ। ਕੁਝ ਵੀ ਨਹੀਂ ਕੀਤਾ ਪੰਜਾਬ 'ਚ। ਪਰ ਤੁਸੀਂ ਕਿਹਾ ਕਿ ਕਾਮਰੇਡਾਂ ਦਾ ਕੋਈ ਦੇਣ ਨਹੀਂ। ਕਾਮਰੇਡ ਕਹਿੰਦੇ ਅਸੀਂ ਵੀ ਪਾਣੀਆਂ ਦੀ ਗੱਲ ਕਰੀਏ, ਕਹਿੰਦੇ ਅਸੀਂ ਵੀ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ। ਮੈਨੂੰ ਤਾਂ ਇੰਨਾ ਪਤਾ ਹੈ ਕਿ ਅੰਮ੍ਰਿਤਧਾਰੀ ਬੰਦਾ ਸੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਪੁਰਾਣੇ ਸ਼ੁਰੂ ਤੋਂ ਲੈ ਕੇ ਬਦਲੇ ਲਏ, ਉਹੀ ਬੰਦੇ ਹੀ ਉਤਰੇ ਨੇ। ਮੈਂ ਤਾਂ ਵੇਖਿਆ ਹੀ ਨਹੀਂ ਕੋਈ ਇਹਨਾਂ ਦੇ ਰਾਜ ਦੇ ਅੰਦਰ। ਮੈਂ ਤਾਂ ਜਿੰਨਾ ਚਿਰ 7-8 ਸਾਲ ਮੈਂ ਸੁਣਦਾ ਆਇਆ, ਇਹ ਕਵਿਤਾ ਗਾਉਣ ਵਾਲੇ ਇਹਨਾਂ ਦੇ ਪੱਲੇ ਹੀ ਕੱਖ ਨਹੀਂ ਵੇਖਿਆ ਮੈਂ ਤਾਂ ਅਜੇ ਤੱਕ। ਇਹ ਸੱਟੇ ਆਪਦੀ ਸੈਂਟਰ ਦੀ ਸਰਕਾਰ ਹੁੰਦੀ ਹੈ, ਆਪਦੇ ਇਹਨਾਂ ਦੇ ਮਿਨਿਸਟਰ ਹੁੰਦੇ ਨੇ, ਤੇ ਫਿਰ ਧਰਨਿਆਂ ਜਾ ਕੇ ਬਹਿ ਕੇ ਉਹਨਾਂ ਦੇ ਉਲਟ ਬੋਲਦੇ ਨੇ। ਇਹ ਰਾਜ ਤੋਂ ਬਾਹਰ ਗਏ ਕਦੋਂ ਨੇ ਅਜੇ ਤੱਕ? ਹਮੇਸ਼ਾ ਰਾਜ ਦੇ ਵਿੱਚ ਰਹਿ ਕੇ ਬੋਲੇ ਨੇ। ਸਟੇਟ ਇਹਨਾਂ ਨੂੰ ਗਨਮੈਂਟ ਦਿੰਦੀ ਹੈ, ਸਟੇਟ ਇਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਸੋ ਜਿਹੜਾ ਕਿਰਪਾਨ ਦੇ ਉਲਟ ਬੋਲਣਾ ਹੈ ਨਾ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਲਟ ਬੋਲਣਾ ਹੈ। ਪਰ ਸਾਡੀ ਬਦਕਿਸਮਤੀ, ਅਸੀਂ ਇਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਰੱਖਿਆ ਹੈ, ਤਾਂ ਪੰਜਾਬ ਦਾ ਪੱਠਾ ਬਹਿ ਗਿਆ ਇੱਕ ਮਹੀਨੇ 'ਚ। ਅੱਜ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ, 18 ਮਾਰਚ ਤੋਂ ਪਹਿਲਾਂ ਜਿੱਦਣ ਇਹ ਮੁੱਖ ਮੰਤਰੀ ਜਾਂਦਾ ਸੀ ਇਹਨਾਂ ਦੀ ਬੱਲੇ ਬੱਲੇ ਸੀ। 18 ਨੂੰ ਜਦੋਂ ਆਪਦੀ ਕੌਮ ਤੇ ਹਮਲਾ ਕਰਦਾ ਹੈ, ਹੁਣ ਮੇਰੇ ਦੇਖਣ ਸ਼ਾਇਦ ਜਿੱਤਣਾ ਹੀ ਬੜਾ ਮੁਸ਼ਕਲ ਹੈ ਇਹਨੂੰ। ਅੱਗੇ ਤਾਂ ਪਤਾ ਨਹੀਂ ਕੀ ਹੁੰਦਾ ਹੈ, ਪਰ ਮੇਰੇ ਦੇਖਣ 'ਚ ਲੋਕਾਂ ਦੇ ਮਨਾਂ 'ਚੋਂ ਲੈ ਚੁੱਕੇ ਨੇ। ਜਦ ਤੱਕ ਦੁਬਾਰਾ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਨਹੀਂ ਮੰਗਦੇ ਆਪਦੀ ਕੌਮ ਤੋਂ ਕਿ ਸਾਥੋਂ ਗਲਤੀ ਹੋਈ ਹੈ। ਅਸੀਂ 20-20 ਸਾਲ ਦੇ ਬੱਚਿਆਂ ਨੂੰ ਜੇਲ੍ਹਾਂ 'ਚ ਬਿਨਾਂ ਗੱਲ ਤੋਂ ਸੁੱਟਦਾ 10-10 ਦਿਨ, ਉਹਨਾਂ ਦਾ ਕੋਈ ਕਸੂਰ ਨਹੀਂ। ਜਿਨ੍ਹਾਂ ਨੂੰ ਅਸੀਂ ਮੁਲਜ਼ਮ ਬਣਾਇਆ ਹੈ, ਉਹਦਾ 353-307 ਦੇ ਮੁਲਜ਼ਮ ਨੇ। ਤੇ ਕੀ ਜਿਹੜੇ 353-307 ਦੇ ਮੁਲਜ਼ਮ ਪੰਜਾਬ 'ਚ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮਗਰ ਪਈਦਾ ਹੁੰਦਾ? ਅੱਜ ਤੀਕਰ ਮੈਨੂੰ ਦੱਸ ਦਿਓ ਕਿ ਇਹਨਾਂ ਦੀ SSP ਇਨਵੈਸਟੀਗੇਸ਼ਨ ਕੀਤੀ ਸੀ, ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਫਲੈਗ ਨੂੰ ਖਾਲਿਸਤਾਨ ਦਾ ਫਲੈਗ ਦੱਸਿਆ ਸੀ। ਫਿਰ ਉਹ ਸਪਸ਼ਟੀਕਰਨ ਕੀਤਾ ਸਾਥੋਂ ਗਲਤੀ ਹੋ ਗਈ। ਉਦੋਂ ਵੀ ਮੈਂ ਹੀ ਦੱਸਿਆ ਸੀ ਕਿ ਤੁਸੀਂ ਗਲਤ ਕਰ ਰਹੇ ਹੋ। ਸ਼ੇਰੇ ਪੰਜਾਬ ਦਾ ਫਲੈਗ ਹੈ ਜਿਹੜਾ ਰੋਪੜ ਲੱਗਾ ਹੋਇਆ, ਜਦੋਂ ਪਤਾ ਹੀ ਕਿਸੇ ਚੀਜ਼ ਦਾ ਨਹੀਂ। ਜਦੋਂ ਸਾਡਾ ਮਾਈਂਡ ਸਿੱਖ ਵਿਰੋਧੀ ਹੋ ਗਿਆ, ਆਪਦਿਆਂ ਦੇ ਵਿਰੋਧ ਚੱਲ ਪਏ, ਇਹੀ ਕਾਂਗਰਸੀ ਮਰੇ, ਇਹੀ ਅਕਾਲੀ ਮਰੇ, ਇਹੀ ਹੁਣ ਇਹ ਮਰਨ ਤੇ ਤੁੱਲ ਪਏ। ਖਰਾ ਸਾਹਿਬ, ਫਿਰ ਪੰਜਾਬ ਨੂੰ ਕਿਹੜੀ ਪਾਰਟੀ ਬਚਾ ਸਕਦੀ ਹੈ? ਕਿਉਂਕਿ ਤੁਸੀਂ ਕਹਿ ਰਹੇ ਹੋ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਸਾਰਿਆਂ ਨੂੰ ਬੋਲ ਰਹੇ, ਪਰ ਫਿਰ ਪੰਜਾਬ ਨੂੰ ਕਿਹੜੀ ਪਾਰਟੀ ਬਚਾ ਸਕਦੀ? ਪੰਜਾਬ ਦੀ ਗੱਲ, ਪੰਜਾਬ 'ਚ ਪਾਰਟੀਆਂ ਆ ਜਾਣਗੀਆਂ। ਉਹ ਪਾਰਟੀ ਪੰਜਾਬ ਨੂੰ ਬਚਾਵੇਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਤੇ ਚੱਲੇਗੀ। ਜਿਹੜਾ ਇਹਨਾਂ ਦੇ ਅੱਗੇ ਜਾ ਕੇ ਸਿਰ ਨਾ ਝੁਕਾਵੇਗਾ, ਉਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਆਪਦੀ ਕੌਮ ਦੇ, ਆਪਦੀ ਸਟੇਟ ਪ੍ਰਤੀ ਵਫਾਦਾਰ ਹੁੰਦੇ ਨੇ। ਜਿਹੜੀਆਂ ਉਤਰੀਆਂ ਸਟੇਟਾਂ ਨੇ, ਚਾਹੇ ਤਾਮਿਲ ਹੈ, ਚਾਹੇ ਕਰਨਾਟਕਾ, ਕਿੰਨੀਆਂ ਸਟੇਟ ਨੇ। ਪੰਜਾਬ 'ਚੋਂ ਲੱਗਦਾ ਕੋਈ ਲੀਡਰ ਵੀ ਪੰਜਾਬ ਪ੍ਰਤੀ ਵਫਾਦਾਰ ਹੈ? ਨਹੀਂ, ਦੇਖੋ ਆ ਸਕਦੇ ਨੇ, ਐਡੀ ਗੱਲ ਨਹੀਂ। ਕਈ ਲੀਡਰ ਚੰਗੇ ਵੀ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿਣਾ। ਪੰਜਾਬ ਦਾ ਤੈਸ਼ੀ ਅੱਜ ਤੱਕ ਤਾਂ ਲੱਗਦਾ, ਕੱਲ੍ਹ ਦਾ ਪਤਾ ਨਹੀਂ ਹੁੰਦਾ। ਜਿਵੇਂ ਨਵਜੋਤ ਸਿੰਘ ਸਿੱਧੂ ਆ, ਜਿਹਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਦਵਾਇਆ, ਜਿਹੜਾ ਕਿਤੇ ਵੀ ਮੇਰੇ ਦੇਖਣ 'ਚ ਅਜੇ ਤੱਕ ਮਾੜਾ ਨਹੀਂ ਬੋਲਿਆ। ਸੁਖਪਾਲ ਸਿੰਘ ਖਹਿਰਾ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਆ, ਜਿਹੜਾ ਸਿੱਖਾਂ ਦੇ ਮਗਰ ਬੋਲਦੇ ਨੇ। ਕਈ ਪੰਜਾਬ ਦੇ ਤੈਸ਼ੀ ਬੰਦੇ ਵੀ ਹੈਗੇ ਨੇ, ਸਿੱਖਾਂ ਦੀ ਗੱਲ ਵੀ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ, ਸਾਰੀਆਂ ਕੌਮਾਂ ਦੀ ਗੱਲ ਕਰਦੇ ਨੇ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ, ਗੁਰੂ ਗ੍ਰੰਥ ਸਾਹਿਬ ਦੀ ਸੇਧ ਤੇ ਚੱਲੇਗਾ, ਉਹ ਪੰਜਾਬ ਨੂੰ ਉੱਪਰ ਲੈ ਕੇ ਚੱਲੇਗਾ। ਜੀ, ਤਾਂ ਅਸੀਂ ਮੁਲਾਕਾਤ ਹੈ ਜਿਹੜੀ ਉਹ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਕਰ ਰਹੇ ਹਾਂ। ਤਾਂ ਇੱਕ ਦੋ ਸਵਾਲ ਹੋਰ ਆ ਜਿਹੜੇ ਕਿ ਅਹਿਮ ਨੇ, ਜ਼ਰੂਰੀ ਨੇ, ਕਿਉਂਕਿ ਉਹ ਸਵਾਲ ਇਹ ਨੇ ਕਿ ਪਿਛਲੇ ਦਿਨੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਛਿੱਕੇ ਟੰਗੀ ਗਈ ਆ। ਪੁਲਿਸ ਕਸਟਡੀ ਦੇ ਵਿੱਚ ਕਤਲ ਹੋਏ ਨੇ 2 ਖਾਰਾ ਸਾਹਿਬ, ਜਿਹੜੇ 2 ਕਤਲ ਹੋਏ ਨੇ, ਅਤੀਕ ਅਹਿਮਦ ਤੇ ਉਸਦੇ ਭਰਾ ਦਾ ਕਤਲ ਹੋ ਜਾਂਦਾ, ਉਸ ਬਾਰੇ ਕੀ ਸੋਚਦੇ ਹੋ? ਜਿਹੜੀ ਕਿ ਪੰਜਾਬ ਦੀ ਸਥਿਤੀ ਤੇ ਉਸ ਸਥਿਤੀ ਨੂੰ ਕਿਵੇਂ ਸਮਝਦੇ ਹੋ? ਦੇਖੋ, ਗੱਲ ਇਸ ਤਰ੍ਹਾਂ, ਜਿਹੜੀ ਆਪਾਂ ਵੀਡੀਓ ਦੇਖ ਰਹੇ ਹਾਂ, ਜਿਵੇਂ ਲੱਗਦਾ ਕਿ ਪਲੈਨਿੰਗ ਪਹਿਲਾਂ ਬਣੀ ਹੁੰਦੀ ਹੈ। ਉਸ 'ਚ ਕੀ ਹੈ ਕਿ ਰਾਤ ਨੂੰ, ਇੱਕ ਸ਼ਾਮ ਨੂੰ, ਰਾਤ ਨੂੰ ਉਹਨਾਂ ਦਾ ਮੈਡੀਕਲ ਕਰਾਉਣਾ, ਫਿਰ ਉਹ ਇਹੋ ਜਿਹੇ ਮੁਲਜ਼ਮ ਪਹਿਲਾਂ ਤੁਸੀਂ ਦੱਸੇ ਨੇ, ਉਹਨਾਂ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਣਾ, ਉੱਥੇ ਟਾਈਮ ਲੱਗਣਾ, ਫਿਰ ਯਕਦਮ ਗੋਲੀ ਵੱਜਣੀ। ਇਹ ਸਾਰੀਆਂ ਜਿਹੜੀਆਂ ਸ਼ੱਕ ਦੇ ਘੇਰੇ 'ਚ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਕ ਪਲੈਨਿੰਗ ਲੱਗਦੀ ਆ, ਉਹ ਕਿਸੇ ਦੀ ਵੀ ਹੋ ਸਕਦੀ ਹੈ। ਪਰ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਕਰਨ ਲੱਗ ਜਾਣ, ਤਾਂ ਮੇਰੇ ਦੇਖਣ 'ਚ ਫਿਰ ਤੁਸੀਂ ਉਹ ਲਾਅ ਦੀ ਨਾਂ ਦੀ ਚੀਜ਼ ਖਤਮ ਹੋ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਆਪ ਹੀ ਗੋਲੀਆਂ ਮਰਾਉਣ ਲੱਗ ਗਏ, ਆਪ ਹੀ ਅਸੀਂ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਲਿਆ, ਫਿਰ ਅਦਾਲਤਾਂ ਦੀ ਲੋੜ ਹੀ ਨਹੀਂ ਪੈਣੀ ਇਸ ਦੇ ਵਿੱਚ।
ਖਰਾ ਸਾਹਿਬ ਸ਼ਾਇਦ ਇਹ ਦੂਜੀ ਘਟਨਾ ਹੋਣੀ ਹੈ ਜਿਹੜੀ ਪੁਲਿਸ ਕਸਟਡੀ ਦੇ ਵਿੱਚ ਇੱਕ ਦੋ ਨੌਜਵਾਨਾਂ ਨੂੰ ਜਾਂ ਦੋ ਜਿਹੜੇ ਕਿ ਸ਼ਖਸ ਸੀ ਉਹਨਾਂ ਨੂੰ ਮਾਰਿਆ ਗਿਆ। ਇੱਕ ਇਸ ਤੋਂ ਪਹਿਲਾਂ ਸੁੱਖਾ ਕਾਲਮਾ ਜਿਹੜਾ ਕਿ ਪੰਜਾਬ ਦਾ ਗੈਂਗਸਟਰ ਸੀ ਉਸ ਨੂੰ ਪੁਲਿਸ ਕਸਟਡੀ ਦੇ ਵਿੱਚ ਗੋਲੀਆਂ ਵੱਜ ਜਾਂਦੀਆਂ ਨੇ। ਦੇਖੋ ਗੱਲ ਇਸ ਤਰ੍ਹਾਂ ਹੈ, ਇਹ ਨਾ ਬੜੀ ਡੀਪਲੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ। ਇਸ ਦੇ ਵਿੱਚ ਆਪਾਂ ਜਿਹੜਾ ਚਲਾਨ ਕੇਸ ਪੜ੍ਹੇ ਤੋਂ ਬਿਨਾ ਆਪਾਂ ਨੂੰ ਇਸ 'ਤੇ ਨਹੀਂ ਬੋਲਣਾ ਚਾਹੀਦਾ। ਪਰ ਜਿਹੜੀ ਅੱਖੀ ਵੇਖੀ ਹੈ ਆਪਾਂ ਯੂਪੀ ਵਾਲੀ ਘਟਨਾ, ਇਸ ਬਾਰੇ ਮੈਂ ਕਹੂੰਗਾ ਕਿ ਇਹਨੂੰ ਬੜੇ ਗੌਰ ਨਾਲ ਵੇਖਣਾ ਚਾਹੀਦਾ ਅਤੇ ਅੱਗੋਂ ਸਰਕਾਰਾਂ ਨੂੰ ਵੀ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਸਾਨੂੰ ਇਸ ਤਰ੍ਹਾਂ ਜਿਹੜੇ ਕਤਲ ਕਰਨ ਵਾਲੇ ਬੰਦੇ ਜਾਂ ਪੁਲਿਸ ਵਿੱਚ ਜਿਹੜੀ ਇਨਵੋਲਵਮੈਂਟ ਹੈ ਜਿਹੜੀ ਪੁਲਿਸ ਦੇ ਵਿੱਚ ਹੈਗੀ ਹੈ ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਮੁਲਾਕਾਤ ਆ ਉਹ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਕੀਤੀ ਆ। ਤਾਂ ਇਸ ਮੁਲਾਕਾਤ ਦੇ ਵਿੱਚ ਲਾਅ ਐਂਡ ਆਰਡਰ ਦੀ ਜਿਹੜੀ ਸਥਿਤੀ ਆ ਉਸ ਨੂੰ ਲੈ ਕੇ ਅਸੀਂ ਕੁਝ ਕੁ ਵਿਚਾਰ ਚਰਚਾ ਕਰੀ ਅਤੇ ਦੂਸਰੀ ਵਿਚਾਰ ਚਰਚਾ ਇਹ ਕਰੀ ਆ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਵਿਸਾਖੀ ਵਾਲੇ ਦਿਨ ਧਾਰਾ 144A ਲੱਗਣ ਦਾ ਕੀ ਕਾਰਨ ਸੀ। ਤਾਂ ਤੁਸੀਂ ਜੁੜੇ ਰਹਿਣਾ ਨਿਊਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਕੁਲਦੀਪ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਬਿਆਨ ਆਉਂਦਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਕੱਲ੍ਹ ਹੀ ਗ੍ਰਿਫਤਾਰ ਹੋਇਆ, ਇਸ ਬਿਆਨ ਦਾ ਕੀ ਮਤਲਬ ਸੀਗਾ? ਹੁਣ ਸਪੋਜ਼ ਕਰੋ ਬੰਦਾ ਕਿਤੇ ਬਾਹਰ ਵੀ ਰਹਿ ਰਿਹਾ ਜਾਂ ਇਹਨਾਂ ਦੀ ਕਸਟਡੀ 'ਚ ਹੈ ਜਾਂ ਕਿਤੇ ਉਹ ਇੰਡੀਪੈਂਡੈਂਟ ਤੁਰ ਰਿਹਾ ਹੈ, ਤਾਂ ਮੇਰੇ ਦੇਖਣ ਦੇ ਵਿੱਚ ਹਕੂਮਤ ਦੀਆਂ ਨਿਗਾਹ ਦੇ ਵਿੱਚ ਹੀ ਬੰਦਾ ਹੁੰਦਾ। ਪੰਜਾਬ ਦੇ ਵਿੱਚੋਂ ਸਰਕਾਰ ਦਾ ਦਿੱਲੀ ਜਾਣਾ, ਪੰਜਾਬ ਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ ਉਹਨਾਂ ਤੋਂ ਸਲਾਹ ਲਿਆ ਕਰ। ਇਹੋ ਜਿਹੇ ਬੰਦਿਆਂ ਤੋਂ ਸਲਾਹ ਲੈ ਕੇ ਤੂੰ ਆਪ ਵੀ ਡੁੱਬ ਜਾਏਗਾ, ਪੰਜਾਬ ਵੀ ਡੁੱਬ ਜਾਏਗਾ। ਤਾਂ ਸੋ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਸਾਰੇ ਦਰਸ਼ਕਾਂ ਦਾ ਮੈਂ ਹਰਜਿੰਦਰ ਸਿੰਘ ਢਿੱਲੋਂ ਨਿੱਘਾ ਸਵਾਗਤ ਕਰਦਾ। ਤਾਂ ਇਸ ਵਕਤ ਅਸੀਂ ਇੱਕ ਵਿਸ਼ੇਸ਼ ਤੇ ਖਾਸ ਮੁਲਾਕਾਤ ਦੇ ਤਹਿਤ ਐਡਵੋਕੇਟ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਬੈਠੇ ਹਾਂ। ਤਾਂ ਮੁਲਾਕਾਤ ਕਰਾਂਗੇ ਕਿ ਪਿਛਲੇ ਦਿਨੀ ਖਾਲਸੇ ਦਾ ਜਨਮ ਦਿਨ ਮਨਾਇਆ ਜਾਂਦਾ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਤੇ ਧਾਰਾ 144A ਲੱਗਣ ਦੀਆਂ ਜਿਹੜੀਆਂ ਖਬਰਾਂ ਕਿ ਉਹ ਸਾਹਮਣੇ ਆਉਂਦੀਆਂ ਨੇ। ਤਾਂ ਉਸ ਤੋਂ ਬਾਅਦ ਜੇਕਰ ਅਸੀਂ ਅੱਗੇ ਵਧੀਏ ਤਾਂ ਖਬਰਾਂ ਦੀ ਜਾਂਚ ਕਰੀਏ ਤਾਂ ਖਬਰਾਂ ਦੇ ਵਿੱਚੋਂ ਕਾਫੀ ਕੁਝ ਨਿਕਲਦਾ ਗਾ। ਇੱਕ ਅਤੀਕ ਅਹਿਮਦ ਨਾਂ ਦੇ ਵਿਅਕਤੀ ਦੇ ਉੱਪਰ ਪੁਲਿਸ ਦੀ ਕਸਟਡੀ ਦੇ ਵਿੱਚ ਗੋਲੀਆਂ ਚਲਾਈਆਂ ਜਾਂਦੀਆਂ ਨੇ, ਕਤਲ ਕਰ ਦਿੱਤਾ ਜਾਂਦਾ। ਤੇ ਉਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ CBI ਦੇ ਵੱਲੋਂ ਕੇਜਰੀਵਾਲ ਨੂੰ ਸੱਦਿਆ ਜਾਂਦਾ। ਤਾਂ ਸਾਡੇ ਨਾਲ ਹਰਪਾਲ ਸਿੰਘ ਖਾਰਾ ਜੀ ਮੌਜੂਦ ਨੇ। ਪਹਿਲਾਂ ਅਸੀਂ ਸਵਾਗਤ ਕਰਦੇ ਹਾਂ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ੍ਰੀ ਅਕਾਲ ਜੀ। ਖਾਰਾ ਸਾਹਿਬ, ਸ਼ੁਰੂਆਤ ਇੱਥੋਂ ਕਰ ਲਈਏ ਕਿ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਧਰਤੀ ਦੇ ਉੱਪਰ ਧਾਰਾ 144A ਲੱਗਣ ਦੀਆਂ ਖਬਰਾਂ ਸਾਹਮਣੇ ਆਈਆਂ, ਇਸ ਬਾਰੇ ਕੀ ਕਹੋਗੇ? ਦੇਖੋ 1700 ਕੁਛ ਦੇ ਵਿੱਚ ਜਦੋਂ ਭਾਈ ਮਣੀ ਸਿੰਘ ਉਹਨਾਂ ਨੇ ਇੱਕ ਪਰਮਿਸ਼ਨ ਲਈ ਸੀ ਦੀਵਾਲੀ ਦੀ ਤੇ ਵਿਸਾਖੀ ਦੀ ਹਰਮੰਦਰ ਸਾਹਿਬ ਦੇ ਲਈ ਜੀ, ਤਾਂ ਉਸ ਵਕਤ ਹਕੂਮਤ ਜਿਹੜੀ ਉਦੋਂ ਸੀ, ਸ਼ਾਇਦ ਮੁਗਲ ਸੀ ਮੇਰੇ ਦੇਖਣ 'ਚ ਉਦੋਂ, ਤਾਂ ਉਹਨਾਂ ਨੇ ਪਰਮਿਸ਼ਨ ਬੜੀ ਮੁਸ਼ਕਲ ਨਾਲ ਦਿੱਤੀ ਸੀ। ਤੇ ਪਰਮਿਸ਼ਨ ਦੇ ਕੇ ਪਹਿਰਾ ਇੰਨਾ ਸਖਤ ਕਰ ਦਿੱਤਾ ਸੀ ਹਰਮੰਦਰ ਸਾਹਿਬ ਦਾ ਕਿ ਕੋਈ ਵੀ ਆਦਮੀ ਜਿਹੜਾ ਸਿੱਖ ਆ ਉੱਥੇ ਇੰਟਰ ਨਾ ਕਰੇ। ਤਾਂ ਉਹਨਾਂ ਨੇ ਕਿਸ ਤਰੀਕੇ ਨਾਲ ਭਾਈ ਮਣੀ ਸਿੰਘ ਜੀ ਨੂੰ ਉਸ ਵਕਤ ਕੰਟਰੈਕਟ ਕਰਕੇ ਇਹ ਫੇਲ ਕਰਨਾ ਸੀ ਤੇ ਉਹਨਾਂ ਤੋਂ ਪੈਸੇ ਅਗਰਾਉਣੇ ਸੀ ਜੀ। ਸੋ ਉਸ ਵਕਤ ਹਰਮੰਦਰ ਸਾਹਿਬ ਦੇ ਆਸੇ-ਪਾਸੇ ਚਾਹੇ ਦੀਵਾਲੀ ਤੋਂ ਲੈ ਕੇ ਤਾਂ ਵਿਸਾਖੀ ਦੋ ਤਿਉਹਾਰ ਮਨਾਏ ਸੀ ਉੱਥੇ, ਤਾਂ ਦੋਨਾਂ ਤਿਉਹਾਰਾਂ ਦੇ ਵਿੱਚ ਉੱਥੇ ਐਂਟਰੀ ਬੜੀ ਮੁਸ਼ਕਲ ਨਾਲ ਸੀ। ਬਹੁਤ ਬੁਰਾ ਹਾਲ ਕੀਤਾ ਸੀ ਉਸ ਵਕਤ। ਤੇ ਜਿਹੜੀ ਆਹ ਵਿਸਾਖੀ ਹੈ, ਜੇ ਮੈਂ ਕਹੂੰਗਾ ਇਹਦਾ ਮੇਲ ਹੈ ਜਿਹੜਾ ਮੈਂ ਭਾਈ ਮਣੀ ਸਿੰਘ ਦੇ ਜਿਹੜੇ ਹਰਮੰਦਰ ਸਾਹਿਬ ਦੇ ਅੰਦਰ ਉਸ ਵਕਤ ਦਾ ਟਾਈਮ ਸੀ, ਸ਼ਾਇਦ ਇਹ ਉਹੀ ਟਾਈਮ ਉਧਰਾ ਰਹੇ ਨੇ ਉਸ ਵਕਤ ਦੁਆਰਾ। ਖਾਰਾ ਸਾਹਿਬ, ਬਿਆਨ ਆਉਂਦਾ ਕਿ ਪੁਲਿਸ ਦੇ ਹਿਸਾਬ ਨਾਲ ਮੈਂ ਕੱਲ੍ਹ ਹੀ ਗ੍ਰਿਫਤਾਰ ਹੋਇਆ, ਇਸ ਬਿਆਨ ਦਾ ਕੀ ਮਤਲਬ ਸੀਗਾ?
ਦੇਖੋ ਗੱਲ ਇਸ ਤਰ੍ਹਾਂ ਹੈ, ਇਹਦੇ ਗੱਲ ਦੇ ਕੁਐਸਚਨ ਦਾ ਆਨਸਰ ਦੇਣਾ ਬੜਾ ਔਖਾ ਹੈ, ਕਿਉਂਕਿ ਇਹ ਤਾਂ ਬਾਅਦ ਦੇ ਵਿੱਚ ਮਿਲ ਕੇ ਹੀ ਪਤਾ ਲੱਗੇਗਾ ਕਿ ਐਕਚੁਅਲੀ ਹੈ ਕੀ ਹੈ। ਹੁਣ ਸਪੋਜ਼ ਕਰੋ ਬੰਦਾ ਕਿਤੇ ਬਾਹਰ ਵੀ ਰਹਿ ਰਿਹਾ ਜਾਂ ਇਹਨਾਂ ਦੀ ਕਸਟਡੀ 'ਚ ਹੈ ਜਾਂ ਕਿਤੇ ਉਹ ਇੰਡੀਪੈਂਡੈਂਟ ਤੁਰ ਰਿਹਾ ਹੈ, ਤਾਂ ਮੇਰੇ ਦੇਖਣ ਦੇ ਵਿੱਚ ਹਕੂਮਤ ਦੀਆਂ ਨਿਗਾਹ ਦੇ ਵਿੱਚ ਹੀ ਬੰਦਾ ਹੁੰਦਾ ਹੈ। ਅੱਜ ਦੇ ਜ਼ਮਾਨੇ ਦੇ ਅੰਦਰ ਚਾਹੇ ਮੈਂ ਕਿਤੇ ਭੱਜ ਕੇ ਵੀ ਚਲੇ ਜਾਂ ਤਾਂ ਕੈਮਰਾ ਹੈ, ਹਰ ਥਾਂ ਤੇ ਕੈਮਰਾ ਹੈ। ਇਹ ਨਹੀਂ ਕਹਿ ਸਕਦੇ ਕਿ ਆਪਾਂ ਹਕੂਮਤ ਦੀ ਨਿਗਾਹ ਤੋਂ ਬਾਹਰ ਰਹਿ ਰਹੇ ਹਾਂ। ਸੋ ਇਹ ਕੁਐਸਚਨ ਦਾ ਆਨਸਰ ਤਾਂ ਅਜੇ ਠਹਿਰ ਕੇ ਆਊਗਾ, ਅਜੇ ਨਹੀਂ ਆਪਾਂ ਦੇ ਸਕਦੇ। ਖਹਿਰਾ ਸਾਹਿਬ, ਜਿਵੇਂ ਪੰਜਾਬ ਦੇ ਵਿੱਚੋਂ ਸਰਕਾਰ ਦਾ ਦਿੱਲੀ ਜਾਣਾ, ਪੰਜਾਬ ਦੇ ਮੁੱਖ ਮੰਤਰੀ ਦਾ ਦਿੱਲੀ ਜਾ ਕੇ ਧਰਨੇ ਤੇ ਬੈਠਣਾ, ਉੱਥੇ CBI ਦੇ ਵੱਲੋਂ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਜਿਹੜੇ ਉਹਨਾਂ ਨੂੰ ਬੁਲਾ ਲਿਆ ਗਿਆ, ਉੱਥੇ ਜਾ ਕੇ ਪ੍ਰਦਰਸ਼ਨ ਕਰਨਾ, ਧਰਨਾ ਲਾਉਣਾ, ਇਸ ਬਾਰੇ ਕਿੰਨਾ ਕੁ ਜਾਇਜ਼ ਮੰਨਦੇ ਹੋ? ਦੇਖੋ, ਤੁਸੀਂ ਇੱਕ ਕੇਜਰੀਵਾਲ ਦੇ ਮਗਰ ਤੁਰੇ ਫਿਰਦੇ ਹੋ। ਤੁਹਾਨੂੰ ਮੁੱਖ ਮੰਤਰੀ ਪੰਜਾਬ ਨੇ ਬਣਾਇਆ ਸੀ, ਤੁਹਾਨੂੰ ਜਿਹੜਾ ਜਿਤਾਇਆ ਪੰਜਾਬ ਨੇ ਜਿਤਾਇਆ ਸੀ। ਤੁਹਾਡਾ ਇਹ ਵੀ ਪਤਾ ਲੱਗਦਾ ਕਿ ਲੋਕ ਕੈਨੇਡਾ ਤੋਂ ਕਹਿ ਰਹੇ ਨੇ ਕਿ ਅਸੀਂ ਆਮ ਆਦਮੀ ਪਾਰਟੀ ਦੀ ਬੜੀ ਸਪੋਰਟ ਕੀਤੀ ਹੋਈ ਹੈ। ਯਾਰ, ਜਦੋਂ ਪੰਜਾਬ ਦੇ ਮੁੰਡੇ ਬੇਗੁਨਾਹ ਕਰਕੇ ਤੁਸੀਂ NSA 'ਚ ਬਾਹਰ ਸੁੱਟੇ ਨੇ, ਤੁਹਾਡਾ 92 MLA ਕੋਈ ਬੋਲਿਆ? ਤੁਹਾਡਾ ਫਰਜ਼ ਨਹੀਂ ਸੀ ਬਣਦਾ ਇਹ ਪ੍ਰੋਟੈਸਟ ਤੁਸੀਂ ਆਪਦੇ ਪੰਜਾਬ ਲਈ ਕਰਦੇ? ਇਹ ਪ੍ਰੋਟੈਸਟ ਤੁਸੀਂ ਆਪਦੇ ਪੰਜਾਬ ਦੇ ਯੂਥ ਲਈ ਕਰਦੇ, ਜਿਹੜੇ ਮੁੰਡੇ ਬਿਨਾਂ ਗੱਲ ਤੋਂ NSA ਲਾ ਕੇ ਸਾਂਭ ਸੁੱਟ ਦਿੱਤੇ ਗਏ ਨੇ। ਅੱਜ ਮਾੜੀ ਜੀ ਪੋਸਟ ਪਾਉਣ ਤੇ ਪਰਚੇ ਦਰਜ ਹੁੰਦੇ ਨੇ। 8-8 10-10 ਦਿਨ 57 ਬੰਦੇ ਪੰਜਾਬ ਜੇਲ੍ਹਾਂ 'ਚ ਰਹੇ ਨੇ, ਯੂਥ ਮੁੰਡਾ ਰਹੇ ਨੇ ਸਾਡੇ। ਤੁਸੀਂ ਉਦੋਂ ਕਿਉਂ ਨਹੀਂ ਬੋਲੇ? ਕੇਜਰੀਵਾਲ ਦਾ ਸਾਡੇ ਪੰਜਾਬ ਨਾਲ ਕੀ ਲਿੰਕ ਹੈ? ਅਸੀਂ ਹੁਣ ਉਸ ਬੰਦੇ ਦੇ ਮਗਰ, ਉਹ ਬੰਦਾ ਕੱਲ੍ਹ ਨੂੰ ਗੁਨਾਹ ਕਰ ਦਿੰਦਾ ਤੇ ਅਸੀਂ ਉਸ ਦੇ ਮਗਰ ਆਪਦੇ ਪੰਜਾਬ ਦਾ ਸਾਰਾ ਪੈਸਾ ਸੜਕਾਂ ਉੱਥੇ ਲਾਵਾਂ ਕਰਾਂਗੇ, ਅਸੀਂ ਉੱਥੇ ਸਾਡੇ ਲੋਕ ਧਰਨਾ ਦੇਣ ਕਰਨਗੇ। ਇਹ ਚੰਗਾ ਲੱਗਦਾ ਜੇ ਪੰਜਾਬ ਦੇ ਲਈ, ਪੰਜਾਬ ਦੇ ਲੋਕਾਂ ਲਈ, ਪੰਜਾਬ ਦੇ ਯੂਥ ਲਈ, ਪੰਜਾਬ ਦੇ ਸਿੱਖਾਂ ਦੇ ਲਈ ਇਹ ਲਫ਼ਜ਼ ਵਰਤਦਾ, ਇਹ ਉੱਥੇ ਬੈਠਦਾ ਸੜਕਾਂ ਦੇ ਉੱਪਰ ਆ ਕੇ ਕਿ ਮੇਰੇ ਪੰਜਾਬ ਦੇ ਜਿਹੜੇ ਯੂਥ ਨੂੰ ਤੁਸੀਂ ਜੇਲ੍ਹਾਂ ਸੁੱਟ ਦਿੱਤਾ। ਯਾਰ, ਮੇਰੇ ਪੰਜਾਬ ਦੇ ਯੂਥ ਨੂੰ ਚੁੱਕ ਕੇ ਤੁਸੀਂ ਇੱਥੇ ਅਸਾਮ ਸੁੱਟ ਦਿੱਤਾ ਜਾ ਕੇ। ਇਹ ਬੋਲਣਾ ਉਦੋਂ ਚੰਗਾ ਲੱਗਦਾ ਸੀ, ਹੁਣ ਤੁਸੀਂ ਚੰਗੇ ਨਹੀਂ ਲੱਗਦੇ ਕੰਮ ਕਰਦੇ। ਆਹ ਕੰਮ ਤਾਂ ਪਹਿਲਾਂ ਕਾਂਗਰਸੀ ਤੇ ਅਕਾਲੀ ਕਰਦੇ ਆਏ ਨੇ, ਫਿਰ ਤੁਹਾਡੇ ਤੇ ਉਹਨਾਂ 'ਚ ਫਰਕ ਕੀ ਹੈ ਮੈਨੂੰ ਦੱਸ ਦਿਓ। ਤੁਸੀਂ ਜਿਤਾਇਆ ਤੁਹਾਨੂੰ ਅਸੀਂ ਹੈ, ਨਾ ਤੁਹਾਨੂੰ ਦਿੱਲੀ ਨੇ ਜਿਤਾਇਆ। ਸੋ ਜੋ ਇਹ ਕਰ ਰਹੇ ਨੇ ਬਹੁਤ ਗਲਤ ਕੀਤਾ ਇਹਨਾਂ ਨੇ। ਜਿਵੇਂ ਤੁਸੀਂ ਕਿਹਾ ਕਿ ਗਲਤ ਕੀਤਾ, ਪਰ ਸਰਕਾਰ ਕਹਿੰਦੀ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਤੇ ਤੁਲੇ ਹਾਂ। ਭਗਵੰਤ ਮਾਨ ਦਾ, ਮੁੱਖ ਮੰਤਰੀ ਦਾ ਪਿਛਲੇ ਦਿਨ ਬਿਆਨ ਆਉਂਦਾ, ਸਟੇਜ ਦੇ ਉੱਪਰ ਬੋਲਦੇ ਨਜ਼ਰ ਆਉਂਦੇ ਨੇ ਕਿ ਪੰਜਾਬ ਦੀ ਜਿਹੜੀ ਕਿ ਝਲਕ ਆ ਉਹ ਦਿਖਣੀ ਸ਼ੁਰੂ ਹੋ ਗਈ ਆ, ਰੰਗਲਾ ਪੰਜਾਬ ਬਣਦਾ ਜਾ ਰਿਹਾ। ਥੋੜੀ ਝਲਕ ਆ ਜਿਹੜੀ ਉਹ ਪੈਣੀ ਸ਼ੁਰੂ ਹੋ ਗਈ ਆ। ਪੰਜਾਬ ਦਾ ਰੰਗਲਾ ਪੰਜਾਬ ਇਹ ਨਹੀਂ ਹੁੰਦਾ ਕਿ ਮੂੰਹ 'ਚ ਰੁਮਾਲ ਪੈ ਕੇ ਤੇ ਕੁੜੀ ਸਟੇਜਾਂ 'ਤੇ ਜਾ ਕੇ ਨੱਚਣਾ। ਇਹ ਪੰਜਾਬ ਰੰਗਲਾ ਪੰਜਾਬ ਨਹੀਂ ਹੁੰਦਾ। ਪੰਜਾਬ ਰੰਗਲਾ ਤਾਂ ਜੇ ਲੋਕਾਂ ਦੇ ਘਰੇ ਵੈਨ ਨਾ ਪੈਣ। ਲੋਕ ਅੱਜ ਅਜਨਾਲੇ ਤੇ ਬਾਬੇ ਬਕਾਲੇ ਧੱਕੇ ਖਾਂਦੇ ਫਿਰਦੇ ਨੇ, ਤੁਰੇ ਫਿਰਦੇ ਨੇ। ਕਚਹਿਰੀਆਂ ਦੇ ਅੰਦਰ ਉਹਨਾਂ ਦੇ ਬੰਦੇ ਫੜੇ ਗਏ ਨੇ, ਕਿਸੇ ਦਾ ਕੋਈ ਐਡਾ ਵੱਡਾ ਫੈਂਸ ਨਹੀਂ। ਕੋਈ ਅਸਾਮ ਜਾ ਕੇ ਉਹਦਾ ਫੈਮਿਲੀ ਮੈਂਬਰ ਮਿਲ ਨਹੀਂ ਸਕਦਾ। ਤੁਸੀਂ ਜਾ ਕੇ NSA ਲਵਾਤੀ, ਰੰਗਲਾ ਪੰਜਾਬ ਹੈ। ਪੰਜਾਬ ਸੀ ਗੁਰੂਆਂ ਦੀ ਧਰਤੀ, ਉਹਨਾਂ ਗੁਰੂਆਂ ਦੀ ਧਰਤੀ ਜਿਨ੍ਹਾਂ ਨੇ ਸਿੱਖ ਸਿਰਜੇ ਸੀ, ਜਿਹੜਾ ਖਾਲਸਾ ਪੰਥ ਸਿਰਜਿਆ ਸੀ, ਉਹਨਾਂ ਦੇ ਉੱਪਰ ਸਰਦਾਰ ਜੀ ਆਪਾਂ ਨਿਗਰਾਨੀ ਲਾਤੀ। ਆਪਾਂ ਦਮਦਮਾ ਸਾਹਿਬ ਦੇ ਜਾ ਕੇ ਤੁਸੀਂ ਫੁਰ ਸਹੀ ਚੜ੍ਹਾਈ ਕਰਤੀ, ਜਿਵੇਂ ਕਿਸੇ ਉੱਥੇ ਤੁਸੀਂ ਅਟੈਕ ਕਰਨਾ ਹੁੰਦਾ। ਸਿੱਖਾਂ ਨੂੰ ਚੁੱਕ ਕੇ ਤੁਸੀਂ ਜੇਲ੍ਹ ਸੁੱਟਤਾ। ਇਹ ਰੰਗਲਾ ਪੰਜਾਬ ਹੈ। ਰੰਗਲਾ ਪੰਜਾਬ ਮੂੰਹ 'ਚ ਰੁਮਾਲ ਪਾ ਕੇ ਗਾਣੇ ਸਟੇਜਾਂ 'ਤੇ ਗਾ ਕੇ ਰੰਗਲਾ ਪੰਜਾਬ ਨਹੀਂ ਬਣਦਾ ਹੁੰਦਾ। ਰੰਗਲਾ ਪੰਜਾਬ ਵੇਖਣਾ ਹੈ ਨਾ, ਸ਼ੇਰੇ ਪੰਜਾਬ ਦਾ ਰਾਜ ਪੜ੍ਹ ਕੇ ਵੇਖ, ਉਹ ਪਤਾ ਲੱਗੇਗਾ ਰੰਗਲਾ ਪੰਜਾਬ ਕੀ ਸੀ। ਜਦੋਂ ਕਿਸੇ ਦੇ ਘਰੇ ਵੈਨ ਨਹੀਂ ਸੀ ਪੈਂਦੀ, ਕੋਈ ਭੁੱਖਾ ਨਹੀਂ ਸੀ ਰਹਿੰਦਾ, ਕਿਸੇ ਤੇ ਕੋਈ ਜ਼ਬਰ ਜ਼ੁਲਮ ਨਹੀਂ ਸੀ ਹੁੰਦਾ। ਆਪਾਂ ਤਾਂ ਦਿੱਲੀ ਜ਼ਬਰ ਜ਼ੁਲਮ ਕਰਦੀ, ਆਪਾਂ ਸਰੈਂਡਰ ਕਰਤਾ ਪੰਜਾਬ ਨੂੰ ਚੁੱਕ ਕੇ। ਸੋ ਅਜੇ ਵੀ ਤੁਹਾਡੇ ਕੋਲ ਟਾਈਮ ਹੈ, ਅਜੇ ਵੀ ਟਾਈਮ ਹੈ, ਵਾਪਸ ਆ ਕੇ ਆਪਦਾ ਗੁਨਾਹ ਮਾਫੀ ਮੰਗੋ ਕਿ ਅਸੀਂ ਜਿਹੜੇ ਪੰਜਾਬ ਦੇ ਯੂਥ ਨੂੰ ਜੇਲ੍ਹਾਂ ਸੁੱਟਿਆ, ਬਿਨਾਂ ਗੱਲ ਤੋਂ ਸੁੱਟਿਆ। ਅਸੀਂ ਜਿਹੜੀ NSA ਲਾਈ ਹੈ ਬੜੀ ਗਲਤ ਲਾਈ ਹੈ, ਪਰ ਯਾਦ ਰੱਖਿਆ ਜੇ ਇੱਕ ਦਿਨ ਤੁਹਾਨੂੰ ਪੰਜਾਬ 'ਚ ਮਾਫੀ ਮੰਗਣੀ ਹੀ ਪੈਣੀ ਹੈ। ਮੈਂ ਨਹੀਂ ਕਹਿ ਰਿਹਾ, ਯਾਦ ਰੱਖਿਆ ਜੇ ਇਹ ਲੋਕਾਂ ਨੇ ਤੁਹਾਤੋਂ ਮਾਫੀ ਮੰਗਾਉਣੀ ਹੈ। ਜੇ ਮੰਗ ਲਓਗੇ ਚੰਗੇ ਰਹੋਗੇ, ਨਹੀਂ ਤਾਂ ਜਿਵੇਂ ਅਕਾਲੀ ਦਲ ਆਕੜ ਗਿਆ ਸੀ। ਅਕਾਲੀ ਦਲ ਨੇ ਜੇ ਕਿਤੇ 2015 'ਚ ਮਾਫੀ ਮੰਗੀ ਹੁੰਦੀ ਤੇ ਅਕਾਲੀ ਦਲ ਦੀ ਦੁਰਦਸ਼ਾ ਨਹੀਂ ਸੀ ਹੋਣੀ। ਤੁਸੀਂ ਵੀ ਅੱਜ ਉਸ ਤਰ੍ਹਾਂ ਹੀ ਹੰਕਾਰੇ ਹੋਏ ਜੀ। ਜੇ ਤੁਸੀਂ ਅੱਜ ਮਾਫੀ ਮੰਗ ਲਓਗੇ ਨਾ, ਤੇ ਮੰਗਣੀ ਪੈਣੀ ਹੈ ਤੁਹਾਨੂੰ, ਫਿਰ ਤੁਸੀਂ ਦੁਬਾਰਾ ਪੰਜਾਬ 'ਚ ਇੰਟਰ ਕਰ ਸਕੋਗੇ, ਦੁਬਾਰਾ ਪੰਜਾਬ ਵਿੱਚ ਤੁਹਾਡੀ ਸੁਣਵਾਈ ਹੋਗੀ। ਵਰਨਾ ਤੁਸੀਂ ਪੰਜਾਬ ਦੇ ਸਿੱਖਾਂ ਦੇ ਮਨੋਂ 'ਚ ਲੈ ਚੁੱਕੇ ਹੋ। ਜਿਵੇਂ ਟਵੀਟ ਆਉਂਦਾ ਗਾ ਇੱਕ, ਉਦੋਂ ਪਹਿਲਾਂ ਜਥੇਦਾਰ ਸਾਹਿਬ ਕਹਿੰਦੇ ਨੇ ਕਿ ਹਰ ਇੱਕ ਨੂੰ ਸ਼ਸਤਰਧਾਰੀ ਹੋਣਾ ਪਊਗਾ, ਹਰ ਇੱਕ ਨੇ ਅੰਮ੍ਰਿਤ ਛਕਣਾਗਾ। ਉਸ ਤੋਂ ਬਾਅਦ ਇੱਕ ਸਰਕਾਰ ਦਾ ਬੰਦਾ ਟਵੀਟ ਕਰਦਾ ਕਿ PhD ਕਰਨੀ ਜ਼ਰੂਰੀ ਹੈ ਜਾਂ ਤਲਵਾਰਾਂ ਰੱਖਣੀਆਂ ਜ਼ਰੂਰੀ ਹੈ। ਅਜਿਹਾ ਟਵੀਟ ਆਉਂਦਾ ਗਾ। ਦੇਖੋ, ਗੱਲ ਇਸ ਤਰ੍ਹਾਂ, ਜਿਹੜੇ ਬੰਦੇ ਨੇ ਪੰਜਾਬ ਦੀ ਹਿਸਟਰੀ ਨਹੀਂ ਪੜ੍ਹੀ, ਜਿਹੜਾ ਕਿਸੇ ਕੌਮ ਨੂੰ ਨਹੀਂ ਪੜ੍ਹਿਆ, ਜਿਹੜਾ ਕਾਮਰੇਡਾਈ ਅਖਲਾਕੀ 'ਚੋਂ ਆਇਆ ਹੈ,
ਇਹ ਕੌਣ ਨੇ ਲੋਕ? ਇਹ ਕਵਿਤਾ ਲਿਖ ਕੇ ਸਟੇਜਾਂ ਤੇ ਬੋਲ ਕੇ ਕਵਿਤਾ ਹੀ ਬੋਲਦੇ ਆਏ ਨੇ। ਇਹਨਾਂ ਨੂੰ ਕੀ ਪਤਾ ਪੰਜਾਬ ਦੀ ਰੱਖਿਆ ਕਿਹਨੇ ਕੀਤੀ ਹੈ? ਇਹਨੂੰ ਕੀ ਪਤਾ ਕਿਸੇ ਕੌਮ ਦੀ ਹੋਂਦ ਕਿਹਦੇ ਤੇ ਹੈ? ਪਿੱਛੇ ਜੇ ਚਾਈਨਾ 'ਚ ਲੜਾਈ ਹੋਈ ਸੀ ਬਾਰਡਰ ਤੇ ਸਾਡੇ ਪੰਜਾਬ ਦਾ 150 200 ਮੁੰਡਾ ਸੀ, ਉਹਨਾਂ ਨੇ ਵੱਟ ਕੱਢਦੇ ਸੀ। ਉਹ ਕਿਉਂ ਵੱਟ ਕੱਢੇ? ਉਹਨਾਂ ਦੇ ਅੰਦਰ ਆਪਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ, ਆਪਦੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਸ਼ਰਧਾ ਸੀ। ਉਹਨਾਂ ਨੂੰ ਅਕਲ ਹੈ। ਮੈਨੂੰ ਦੱਸੋ ਤੁਸੀਂ, ਜਿਹੜੇ ਬੰਦੇ ਸਿੱਖਿਆ ਦਿੰਦੇ ਨੇ, ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ? ਅੱਜ ਸਾਡੇ ਪੰਜਾਬ ਦੇ ਅੰਦਰ 1 ਮਹੀਨੇ ਤੋਂ ਜੋ ਤਰਥੱਲੀ ਮੱਚੀ ਹੋਈ ਹੈ, ਉਹ ਇਹੋ ਜਿਹੇ ਬੰਦੇ ਸਲਾਹ ਕਰਨ। ਮੈਂ ਭਗਵੰਤ ਸਿੰਘ ਮਾਨ ਨੂੰ ਫੇਰ ਕਹੂੰਗਾ, ਅੱਜ ਵੀ ਤੇਰੇ ਕੋਲ ਟਾਈਮ ਹੈ, ਸਲਾਹ ਕਰ ਚੰਗੇ ਰੱਖ ਲਾ। ਜਿਹੜੇ ਪੰਜਾਬ ਦੀ ਹਿਸਟਰੀ ਪੜ੍ਹਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਨੇ, ਉਹਨਾਂ ਤੋਂ ਸਲਾਹ ਲਿਆ ਕਰ। ਇਹੋ ਜਿਹੇ ਬੰਦਿਆਂ ਤੋਂ ਸਲਾਹ ਲੈ ਕੇ ਤੂੰ ਆਪ ਵੀ ਡੁੱਬ ਜਾਏਗਾ, ਪੰਜਾਬ ਵੀ ਡੁੱਬ ਜਾਏਗਾ। ਇਹੋ ਜਿਹੇ ਸਲਾਹਕਾਰੀ ਪਹਿਲਾਂ ਅਕਾਲੀਆਂ ਤੇ ਕਾਂਗਰਸੀਆਂ ਦੇ ਸੀ, ਉਹਨਾਂ ਨੇ ਪੱਠਾ ਪਾਇਆ ਸੀ। ਸੋ ਮੈਂ ਫਿਰ ਵੀ ਕਹੂੰਗਾ, ਇਹੋ ਜਿਹੇ ਬੰਦਿਆਂ ਦੇ ਮਗਰ ਨਾ ਲੱਗੋ। ਇਹਨਾਂ ਨੂੰ ਕਿਰਪਾਨ ਦੀ ਡੈਫੀਨੇਸ਼ਨ ਬਾਰੇ ਨਹੀਂ ਪਤਾ। ਅੱਜ ਪੰਜਾਬ ਦੇ ਉੱਤੇ ਜਦੋਂ ਵੀ ਹਮਲਾ ਹੁੰਦਾ ਹੈ, ਅੱਜ ਹੋਵੇ ਚਾਹੇ ਮੋਰਚੇ ਲੱਗਦੇ ਨੇ, ਚਾਹੇ 50 ਸਾਲ ਪਿੱਛੇ ਚਲੇ ਜਾਓ, ਕੌਣ ਖਲੋਤਾ ਹੈ? ਉਦੋਂ ਅੰਮ੍ਰਿਤਧਾਰੀ ਬੰਦੇ ਤੇ ਜਿਹੜੇ ਪੰਜਾਬ ਦੇ ਆਪਣੇ ਆਪ ਨੂੰ ਹਤੈਸ਼ੀ ਦੱਸਦੇ ਨੇ, ਉਹੀ ਖਲੋਤੇ ਨੇ ਜਿਨ੍ਹਾਂ ਨੂੰ ਕਿਰਪਾਨ ਦੀ ਡੈਫੀਨੇਸ਼ਨ ਬਾਰੇ ਪਤਾ ਹੈ। ਮੈਂ ਤਾਂ ਨਹੀਂ ਵੇਖੇ ਕਵਿਤਾ ਗਾਉਣ ਵਾਲੇ ਸਟੇਜਾਂ ਦੇ ਕਵਿਤਾ ਗਾ ਕੇ ਹਟ ਜਾਂਦੇ ਨੇ। ਇਹ ਗੱਲ 'ਚ ਝੋਲਾ ਹੁੰਦਾ, ਇਹਨਾਂ ਦੇ ਪੱਲੇ ਕੀ ਹੈ? ਇਹਨਾਂ ਦੀ ਪੰਜਾਬ ਨੂੰ ਦੇਣ ਕੀ ਹੈ? 1967-68 ਦੇ ਵਿੱਚ ਇੱਕ ਲੱਗੇ ਸੀ ਆਪਦੀ ਇਹ, ਤੇ ਇਹਨਾਂ ਨੇ ਤੋਰੀ ਸੀ ਪੰਜਾਬ ਦੇ ਅੰਦਰ, ਤੇ ਜੋ 75-76 'ਚ ਦਮ ਤੋੜ ਗਏ ਸੀ। ਕੁਝ ਵੀ ਨਹੀਂ ਕੀਤਾ ਪੰਜਾਬ 'ਚ। ਪਰ ਤੁਸੀਂ ਕਿਹਾ ਕਿ ਕਾਮਰੇਡਾਂ ਦਾ ਕੋਈ ਦੇਣ ਨਹੀਂ। ਕਾਮਰੇਡ ਕਹਿੰਦੇ ਅਸੀਂ ਵੀ ਪਾਣੀਆਂ ਦੀ ਗੱਲ ਕਰੀਏ, ਕਹਿੰਦੇ ਅਸੀਂ ਵੀ ਪੰਜਾਬ ਨੂੰ ਬਚਾਉਣ ਦੀ ਗੱਲ ਕਰੀਏ। ਮੈਨੂੰ ਤਾਂ ਇੰਨਾ ਪਤਾ ਹੈ ਕਿ ਅੰਮ੍ਰਿਤਧਾਰੀ ਬੰਦਾ ਸੀ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਦੇ ਪੁਰਾਣੇ ਸ਼ੁਰੂ ਤੋਂ ਲੈ ਕੇ ਬਦਲੇ ਲਏ, ਉਹੀ ਬੰਦੇ ਹੀ ਉਤਰੇ ਨੇ। ਮੈਂ ਤਾਂ ਵੇਖਿਆ ਹੀ ਨਹੀਂ ਕੋਈ ਇਹਨਾਂ ਦੇ ਰਾਜ ਦੇ ਅੰਦਰ। ਮੈਂ ਤਾਂ ਜਿੰਨਾ ਚਿਰ 7-8 ਸਾਲ ਮੈਂ ਸੁਣਦਾ ਆਇਆ, ਇਹ ਕਵਿਤਾ ਗਾਉਣ ਵਾਲੇ, ਇਹਨਾਂ ਦੇ ਪੱਲੇ ਹੀ ਕੱਖ ਨਹੀਂ ਵੇਖਿਆ ਮੈਂ ਤਾਂ ਅਜੇ ਤੱਕ। ਇਹ ਸੱਟੇ ਆਪਦੀ ਸੈਂਟਰ ਦੀ ਸਰਕਾਰ ਹੁੰਦੀ ਹੈ, ਆਪਦੇ ਇਹਨਾਂ ਦੇ ਮਿਨਿਸਟਰ ਹੁੰਦੇ ਨੇ, ਤੇ ਫਿਰ ਧਰਨਿਆਂ ਜਾ ਕੇ ਬਹਿ ਕੇ ਉਹਨਾਂ ਦੇ ਉਲਟ ਬੋਲਦੇ ਨੇ। ਇਹ ਰਾਜ ਤੋਂ ਬਾਹਰ ਗਏ ਕਦੋਂ ਨੇ ਅਜੇ ਤੱਕ? ਹਮੇਸ਼ਾ ਰਾਜ ਦੇ ਵਿੱਚ ਰਹਿ ਕੇ ਬੋਲੇ ਨੇ। ਸਟੇਟ ਇਹਨਾਂ ਨੂੰ ਗਨਮੈਂਟ ਦਿੰਦੀ ਹੈ, ਸਟੇਟ ਇਹਨਾਂ ਨੂੰ ਪ੍ਰੋਟੈਕਟ ਕਰਦੀ ਹੈ। ਸੋ ਜਿਹੜਾ ਕਿਰਪਾਨ ਦੇ ਉਲਟ ਬੋਲਣਾ ਹੈ ਨਾ, ਉਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਉਲਟ ਬੋਲਣਾ ਹੈ। ਪਰ ਸਾਡੀ ਬਦਕਿਸਮਤੀ, ਅਸੀਂ ਇਹਨਾਂ ਲੋਕਾਂ ਨੂੰ ਅੱਗੇ ਲਿਆ ਕੇ ਰੱਖਿਆ ਹੈ, ਤਾਂ ਪੰਜਾਬ ਦਾ ਪੱਠਾ ਬਹਿ ਗਿਆ 1 ਮਹੀਨੇ 'ਚ। ਅੱਜ ਆਮ ਆਦਮੀ ਪਾਰਟੀ ਨੂੰ ਸੋਚਣਾ ਚਾਹੀਦਾ ਹੈ, 18 ਮਾਰਚ ਤੋਂ ਪਹਿਲਾਂ ਜਿੱਦਣ ਇਹ ਮੁੱਖ ਮੰਤਰੀ ਜਾਂਦਾ ਸੀ, ਇਹਨਾਂ ਦੀ ਬੱਲੇ ਬੱਲੇ ਸੀ। 18 ਨੂੰ ਜਦੋਂ ਆਪਦੀ ਕੌਮ ਤੇ ਹਮਲਾ ਕਰਦਾ ਹੈ, ਹੁਣ ਮੇਰੇ ਦੇਖਣ ਸ਼ਾਇਦ ਜਿੱਤਣਾ ਹੀ ਬੜਾ ਮੁਸ਼ਕਲ ਹੈ ਇਹਨੂੰ। ਅੱਗੇ ਤਾਂ ਪਤਾ ਨਹੀਂ ਕੀ ਹੁੰਦਾ ਹੈ, ਪਰ ਮੇਰੇ ਦੇਖਣ 'ਚ ਲੋਕਾਂ ਦੇ ਮਨਾਂ 'ਚੋਂ ਲੈ ਚੁੱਕੇ ਨੇ। ਜਦ ਤੱਕ ਦੁਬਾਰਾ ਅਕਾਲ ਤਖਤ ਸਾਹਿਬ ਜਾ ਕੇ ਮਾਫੀ ਨਹੀਂ ਮੰਗਦੇ ਆਪਦੀ ਕੌਮ ਤੋਂ ਕਿ ਸਾਥੋਂ ਗਲਤੀ ਹੋਈ ਹੈ। ਅਸੀਂ 20-20 ਸਾਲ ਦੇ ਬੱਚਿਆਂ ਨੂੰ ਜੇਲ੍ਹਾਂ 'ਚ ਵਹਿ ਬਿਨਾਂ ਗੱਲ ਤੋਂ ਸੁੱਟਦਾ 10-10 ਦਿਨ, ਉਹਨਾਂ ਦਾ ਕੋਈ ਕਸੂਰ ਨਹੀਂ। ਜਿਨ੍ਹਾਂ ਨੂੰ ਅਸੀਂ ਮੁਲਜ਼ਮ ਬਣਾਇਆ ਹੈ, ਉਹਦਾ 353-307 ਦੇ ਮੁਲਜ਼ਮ ਨੇ। ਤੇ ਕੀ ਜਿਹੜੇ 353-307 ਦੇ ਮੁਲਜ਼ਮ ਪੰਜਾਬ 'ਚ ਨੇ, ਉਹਨਾਂ ਨੂੰ ਇਸ ਤਰ੍ਹਾਂ ਦੇ ਮਗਰ ਪਈਦਾ ਹੁੰਦਾ? ਅੱਜ ਤੱਕ ਮੈਨੂੰ ਦੱਸ ਦਿਓ ਕਿ ਇਹਨਾਂ ਦੀ SSP ਇਨਵੈਸਟੀਗੇਸ਼ਨ ਕੀਤੀ ਸੀ, ਜਿਨ੍ਹਾਂ ਨੇ ਸ਼ੇਰੇ ਪੰਜਾਬ ਦੇ ਫਲੈਗ ਨੂੰ ਖਾਲਿਸਤਾਨ ਦਾ ਫਲੈਗ ਦੱਸਿਆ ਸੀ। ਫਿਰ ਉਹ ਸਪਸ਼ਟੀਕਰਨ ਕੀਤਾ ਸਾਥੋਂ ਗਲਤੀ ਹੋ ਗਈ। ਉਦੋਂ ਵੀ ਮੈਂ ਹੀ ਦੱਸਿਆ ਸੀ ਕਿ ਤੁਸੀਂ ਗਲਤ ਕਰ ਰਹੇ ਹੋ। ਸ਼ੇਰੇ ਪੰਜਾਬ ਦਾ ਫਲੈਗ ਹੈ ਜਿਹੜਾ ਰੋਪੜ ਲੱਗਾ ਹੋਇਆ, ਜਦੋਂ ਪਤਾ ਹੀ ਕਿਸੇ ਚੀਜ਼ ਦਾ ਨਹੀਂ। ਜਦੋਂ ਸਾਡਾ ਮਾਈਂਡ ਸਿੱਖ ਵਿਰੋਧੀ ਹੋ ਗਿਆ, ਆਪਦਿਆਂ ਦੇ ਵਿਰੋਧ ਚੱਲ ਪਏ, ਇਹੀ ਕਾਂਗਰਸੀ ਮਰੇ, ਇਹੀ ਅਕਾਲੀ ਮਰੇ, ਇਹੀ ਹੁਣ ਇਹ ਮਰਨ ਤੇ ਤੁੱਲ ਪਏ। ਖਰਾ ਸਾਹਿਬ, ਫਿਰ ਪੰਜਾਬ ਨੂੰ ਕਿਹੜੀ ਪਾਰਟੀ ਬਚਾ ਸਕਦੀ ਹੈ? ਕਿਉਂਕਿ ਤੁਸੀਂ ਕਹਿ ਰਹੇ ਹੋ ਅਕਾਲੀ, ਕਾਂਗਰਸੀ, ਆਮ ਆਦਮੀ ਪਾਰਟੀ ਸਾਰਿਆਂ ਨੂੰ ਬੋਲ ਰਹੇ ਹੋ, ਪਰ ਫਿਰ ਪੰਜਾਬ ਨੂੰ ਕਿਹੜੀ ਪਾਰਟੀ ਬਚਾ ਸਕਦੀ? ਪੰਜਾਬ ਦੀ ਗੱਲ, ਪੰਜਾਬ 'ਚ ਪਾਰਟੀਆਂ ਆ ਜਾਣਗੀਆਂ। ਉਹ ਪਾਰਟੀ ਪੰਜਾਬ ਨੂੰ ਬਚਾਵੇਗੀ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸੇਧ ਤੇ ਚੱਲੇਗੀ। ਜਿਹੜਾ ਇਹਨਾਂ ਦੇ ਅੱਗੇ ਜਾ ਕੇ ਸਿਰ ਨਾ ਝੁਕਾਵੇਗਾ, ਉਹੋ ਜਿਹੇ ਬੰਦੇ ਹੁੰਦੇ ਨੇ ਜਿਹੜੇ ਆਪਦੀ ਕੌਮ ਦੇ, ਆਪਦੀ ਸਟੇਟ ਪ੍ਰਤੀ ਵਫਾਦਾਰ ਹੁੰਦੇ ਨੇ। ਜਿਹੜੀਆਂ ਉਤਰੀਆਂ ਸਟੇਟਾਂ ਨੇ, ਚਾਹੇ ਤਾਮਿਲ ਹੈ, ਚਾਹੇ ਕਰਨਾਟਕਾ, ਕਿੰਨੀਆਂ ਸਟੇਟ ਨੇ। ਪੰਜਾਬ 'ਚੋਂ ਲੱਗਦਾ ਕੋਈ ਲੀਡਰ ਵੀ ਪੰਜਾਬ ਪ੍ਰਤੀ ਵਫਾਦਾਰ ਹੈ? ਨਹੀਂ, ਦੇਖੋ ਆ ਸਕਦੇ ਨੇ, ਐਡੀ ਗੱਲ ਨਹੀਂ। ਕਈ ਲੀਡਰ ਚੰਗੇ ਵੀ ਨੇ, ਆਪਾਂ ਸਾਰਿਆਂ ਨੂੰ ਮਾੜਾ ਨਹੀਂ ਕਹਿਣਾ। ਪੰਜਾਬ ਦਾ ਤੈਸ਼ੀ ਅੱਜ ਤੱਕ ਤਾਂ ਲੱਗਦਾ, ਕੱਲ ਦਾ ਪਤਾ ਨਹੀਂ ਹੁੰਦਾ। ਜਿਵੇਂ ਨਵਜੋਤ ਸਿੰਘ ਸਿੱਧੂ ਆ, ਜਿਹਨੇ ਕਰਤਾਰਪੁਰ ਸਾਹਿਬ ਦਾ ਲਾਂਘਾ ਦਵਾਇਆ, ਜਿਹੜਾ ਕਿਤੇ ਵੀ ਮੇਰੇ ਦੇਖਣ 'ਚ ਅਜੇ ਤੱਕ ਮਾੜਾ ਨਹੀਂ ਬੋਲਿਆ। ਸੁਖਪਾਲ ਸਿੰਘ ਖਹਿਰਾ ਹੈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਹੈ, ਜਿਹੜਾ ਸਿੱਖਾਂ ਦੇ ਮਗਰ ਬੋਲਦੇ ਨੇ। ਕਈ ਪੰਜਾਬ ਦੇ ਤੈਸ਼ੀ ਬੰਦੇ ਵੀ ਹੈਗੇ ਨੇ, ਸਿੱਖਾਂ ਦੀ ਗੱਲ ਵੀ ਕਰਦੇ ਨੇ, ਆਪਦੇ ਪੰਜਾਬ ਦੀ ਗੱਲ ਕਰਦੇ ਨੇ, ਸਾਰੀਆਂ ਕੌਮਾਂ ਦੀ ਗੱਲ ਕਰਦੇ ਨੇ। ਸੋ ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨੇਗਾ, ਗੁਰੂ ਗ੍ਰੰਥ ਸਾਹਿਬ ਦੀ ਸੇਧ ਤੇ ਚੱਲੇਗਾ, ਉਹ ਪੰਜਾਬ ਨੂੰ ਉੱਪਰ ਲੈ ਕੇ ਚੱਲੇਗਾ। ਜੀ, ਤਾਂ ਅਸੀਂ ਮੁਲਾਕਾਤ ਹੈ ਜਿਹੜੀ ਉਹ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਕਰ ਰਹੇ ਹਾਂ। ਤਾਂ
ਇੱਕ ਦੋ ਸਵਾਲ ਹੋਰ ਆ ਜਿਹੜੇ ਕਿ ਅਹਿਮ ਨੇ, ਜ਼ਰੂਰੀ ਨੇ, ਕਿਉਂਕਿ ਉਹ ਸਵਾਲ ਇਹ ਨੇ ਕਿ ਪਿਛਲੇ ਦਿਨੀ ਲਾਅ ਐਂਡ ਆਰਡਰ ਦੀ ਸਥਿਤੀ ਹੈ ਜਿਹੜੀ ਉਹ ਛਿੱਕੇ ਟੰਗੀ ਗਈ ਆ। ਪੁਲਿਸ ਕਸਟਡੀ ਦੇ ਵਿੱਚ ਕਤਲ ਹੋਏ ਨੇ 2 ਖਾਰਾ ਸਾਹਿਬ, ਜਿਹੜੇ 2 ਕਤਲ ਹੋਏ ਨੇ, ਅਤੀਕ ਅਹਿਮਦ ਤੇ ਉਸਦੇ ਭਰਾ ਦਾ ਕਤਲ ਹੋ ਜਾਂਦਾ, ਉਸ ਬਾਰੇ ਕੀ ਸੋਚਦੇ ਹੋ, ਜਿਹੜੀ ਕਿ ਪੰਜਾਬ ਦੀ ਸਥਿਤੀ ਤੇ ਉਸ ਸਥਿਤੀ ਨੂੰ ਕਿਵੇਂ ਸਮਝਦੇ ਹੋ? ਦੇਖੋ, ਗੱਲ ਇਸ ਤਰ੍ਹਾਂ, ਜਿਹੜੀ ਆਪਾਂ ਵੀਡੀਓ ਦੇਖ ਰਹੇ ਹਾਂ ਜਿਵੇਂ ਲੱਗਦਾ ਕਿ ਪਲੈਨਿੰਗ ਪਹਿਲਾਂ ਬਣੀ ਹੁੰਦੀ ਹੈ। ਉਸ 'ਚ ਕੀ ਹੈ ਕਿ ਰਾਤ ਨੂੰ ਸ਼ਾਮ ਨੂੰ ਉਹਨਾਂ ਦਾ ਮੈਡੀਕਲ ਕਰਾਉਣਾ, ਫਿਰ ਉਹ ਇਹੋ ਜਿਹੇ ਮੁਲਜ਼ਮ ਪਹਿਲਾਂ ਤੁਸੀਂ ਦੱਸੇ ਨੇ ਉਹਨਾਂ ਨੂੰ ਮੀਡੀਆ ਦੇ ਸਾਹਮਣੇ ਲੈ ਕੇ ਆਉਣਾ, ਉੱਥੇ ਟਾਈਮ ਲੱਗਣਾ, ਫਿਰ ਯਕਦਮ ਗੋਲੀ ਵੱਜਣੀ। ਇਹ ਸਾਰੀਆਂ ਜਿਹੜੀਆਂ ਸ਼ੱਕ ਦੇ ਘੇਰੇ 'ਚ ਨੇ। ਸੋ ਮੇਰੇ ਦੇਖਣ ਦੇ ਵਿੱਚ ਇੱਕ ਪਲੈਨਿੰਗ ਲੱਗਦੀ ਆ, ਉਹ ਕਿਸੇ ਦੀ ਵੀ ਹੋ ਸਕਦੀ ਹੈ, ਪਰ ਜਿਹੜੀਆਂ ਸਰਕਾਰਾਂ ਇਸ ਤਰ੍ਹਾਂ ਕਰਨ ਲੱਗ ਜਾਣ ਤਾਂ ਮੇਰੇ ਦੇਖਣ 'ਚ ਫਿਰ ਤੁਸੀਂ ਉਹ ਲਾਅ ਦੀ ਨਾਂ ਦੀ ਚੀਜ਼ ਖਤਮ ਹੋ ਜਾਂਦੀ ਹੈ। ਕਿਉਂਕਿ ਜਦੋਂ ਅਸੀਂ ਆਪ ਹੀ ਗੋਲੀਆਂ ਮਰਾਉਣ ਲੱਗ ਗਏ, ਆਪ ਹੀ ਅਸੀਂ ਕਾਨੂੰਨ ਨੂੰ ਆਪਦੇ ਹੱਥ 'ਚ ਲੈ ਲਿਆ, ਫਿਰ ਅਦਾਲਤਾਂ ਦੀ ਲੋੜ ਹੀ ਨਹੀਂ ਪੈਣੀ ਇਸ ਦੇ ਵਿੱਚ। ਖਾਰਾ ਸਾਹਿਬ, ਸ਼ਾਇਦ ਇਹ ਦੂਜੀ ਘਟਨਾ ਹੋਣੀ ਹੈ ਜਿਹੜੀ ਪੁਲਿਸ ਕਸਟਡੀ ਦੇ ਵਿੱਚ 2 ਨੌਜਵਾਨਾਂ ਨੂੰ ਜਾਂ 2 ਜਿਹੜੇ ਕਿ ਸ਼ਖਸ ਸੀ ਉਹਨਾਂ ਨੂੰ ਮਾਰਿਆ ਗਿਆ। ਇੱਕ ਇਸ ਤੋਂ ਪਹਿਲਾਂ ਸੁੱਖਾ ਕਾਲਮਾ ਜਿਹੜਾ ਕਿ ਪੰਜਾਬ ਦਾ ਗੈਂਗਸਟਰ ਸੀ, ਉਸ ਨੂੰ ਪੁਲਿਸ ਕਸਟਡੀ ਦੇ ਵਿੱਚ ਗੋਲੀਆਂ ਵੱਜ ਜਾਂਦੀਆਂ ਨੇ। ਦੇਖੋ, ਗੱਲ ਇਸ ਤਰ੍ਹਾਂ, ਇਹ ਨਾ ਬੜੀ ਡੀਪਲੀ ਜਿਹੜੀ ਇਨਵੈਸਟੀਗੇਸ਼ਨ ਹੁੰਦੀ ਹੈ। ਇਸ ਦੇ ਵਿੱਚ ਆਪਾਂ ਜਿਹੜਾ ਚਲਾਨ ਕੇਸ ਪੜ੍ਹੇ ਤੋਂ ਬਿਨਾਂ ਆਪਾਂ ਨੂੰ ਇਸ 'ਤੇ ਨਹੀਂ ਬੋਲਣਾ ਚਾਹੀਦਾ। ਪਰ ਜਿਹੜੀ ਅੱਖੀ ਵੇਖੀ ਹੈ ਆਪਾਂ ਯੂਪੀ ਵਾਲੀ ਘਟਨਾ, ਇਸ ਬਾਰੇ ਮੈਂ ਕਹੂੰਗਾ ਕਿ ਇਹਨੂੰ ਬੜੇ ਗੌਰ ਨਾਲ ਵੇਖਣਾ ਚਾਹੀਦਾ ਅਤੇ ਅੱਗੋਂ ਸਰਕਾਰਾਂ ਨੂੰ ਵੀ ਇੱਕ ਚੀਜ਼ ਸਿੱਖਣੀ ਚਾਹੀਦੀ ਹੈ ਕਿ ਸਾਨੂੰ ਇਸ ਤਰ੍ਹਾਂ ਜਿਹੜੇ ਕਤਲ ਕਰਨ ਵਾਲੇ ਬੰਦੇ ਜਾਂ ਪੁਲਿਸ ਵਿੱਚ ਜਿਹੜੀ ਇਨਵੋਲਵਮੈਂਟ ਹੈ ਜਿਹੜੀ ਪੁਲਿਸ ਦੇ ਵਿੱਚ ਹੈਗੀ ਹੈ, ਉਹਨਾਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਹੈ। ਜੀ ਬਿਲਕੁਲ। ਤਾਂ ਅਸੀਂ ਜਿਹੜੀ ਕਿ ਮੁਲਾਕਾਤ ਆ ਉਹ ਹਰਪਾਲ ਸਿੰਘ ਖਾਰਾ ਜੀ ਦੇ ਨਾਲ ਕੀਤੀ ਆ। ਤਾਂ ਇਸ ਮੁਲਾਕਾਤ ਦੇ ਵਿੱਚ